ਸਰਵ ਹਿਤਕਾਰੀ ਸਕੂਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮਾਜ ਸੇਵੀ ਲੱਖਾ ਸਧਾਣਾ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਏ, ਪ੍ਰਿੰਸੀਪਲ ਦੇ ਸਾਹਮਣੇ ਹੋ ਕੇ ਪੰਜਾਬੀ ਭਾਸ਼ਾ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਖਾਨਿਓ ਪੰਜਾਬ ਦਾ ਰਹਿੰਦੇ ਪੰਜਾਬ ਚੋਂ, ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਏ? ਮੈਨੂੰ ਗੱਲ ਦਾ ਜਵਾਬ ਦਿਓ। ਇਹ ਝੂਠ ਬੋਲਦੇ ਜਵਾਕ ਤੁਹਾਡੇ ਸਕੂਲ ਦੇ ਜਵਾਕ ਹਨ। ਕਿ ਲੱਖਾ ਸਧਾਣਾ ਜਿਹੜਾ ਇੱਕ ਮਤਲਬ ਇੱਕ ਵਨ ਮੈਨ ਫੋਰਸ ਹੋ ਕੇ ਲੜ ਰਿਹਾ ਹੈਗਾ, ਜਿਹੜਾ ਕੰਮ ਸਾਰੇ ਸੰਗਤ ਨੂੰ ਜਾਂ ਸਾਰੇ ਪੰਜਾਬੀਆਂ ਨੂੰ ਕਰਨਾ ਚਾਹੀਦਾ ਹੈਗਾ, ਉਹ ਕੰਮ ਉਹ ਇਕੱਲਾ ਕਰ ਰਿਹਾ ਹੈ। ਦੇਖੋ, ਉਹਨੇ ਅਲੱਗ ਜਗ੍ਹਾ ਸੀ ਜਿਹਦਾ ਨਾਂ ਹੈ ਲੱਖਾ ਸਧਾਣਾ, ਉਹਨੇ ਜਲਾ ਦਿੱਤੀ। ਲੱਖਾ ਸਧਾਣੇ ਨੇ ਪੂਰੇ ਪੰਜਾਬ ਦਾ ਠੇਕਾ ਤੇ ਨਹੀਂ ਲਿਆ ਨਾ। 12,500 ਪਿੰਡ ਹੈ ਤੁਹਾਡੇ ਕੋਲ, 13,000 ਪਿੰਡ ਲਾ ਲਓ, 100-150 ਸ਼ਹਿਰ ਹੋਣਾ। ਉੱਠੋ ਸਾਰੇ, ਉੱਠ ਕੇ ਦੇਖੋ ਜਾ ਕੇ। ਜਿਹੜੇ ਸਰਵ ਹਿਤਕਾਰੀ ਸਕੂਲ ਆ, ਜਿਹੜੇ ਇਸ ਤਰ੍ਹਾਂ ਦੀ ਆਈਡੀਓਲੋਜੀ ਦੇ ਉੱਪਰ ਚੱਲਦੇ ਪਏ ਨੇ, ਆਖਰ ਉਹਨਾਂ ਦੀ ਮਨਸ਼ਾ ਕੀ ਨਜ਼ਰ ਆਉਂਦੀ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ? ਉਹ ਜੋ ਕੁਝ ਕਰ ਰਹੇ ਨੇ ਉਹਨਾਂ ਦੀ ਫਿਤਰਤ ਹੈ। ਉਹਨਾਂ ਨੇ ਸੰਸਕ੍ਰਿਤ ਵੀ ਪੜ੍ਹਾਉਣੀ ਹੈ, ਉਹਨਾਂ ਨੇ ਪੰਜਾਬੀ ਬੋਲਣ ਤੋਂ ਵੀ ਰੋਕਣਾ, ਉਹਨਾਂ ਨੇ ਕੜਾ ਪਾਉਣ ਤੋਂ ਵੀ ਰੋਕਣਾ। ਉਹਨਾਂ ਨੇ ਆਪਣਾ ਕੰਮ ਕਰ ਰਹੇ ਨੇ, ਬਟ ਅਸੀਂ ਉਹਦੇ ਬਰਾਬਰ ਕਿਹੜੀ ਲਾਈਨ ਖਿੱਚ ਲਈ ਹੈ? SGPC ਇੱਕ ਸੰਸਥਾ ਬਣੀ ਜੀ ਨਵੰਬਰ 15, 1920, ਜਿਹਦਾ ਮਤਲਬ ਅੱਜ SGPC ਨੂੰ ਬੰਨੇ ਹੋਏ 103 ਸਾਲ ਹੋ ਗਏ। SGPC ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਕੁੱਲ ਮਿਲਾ ਕੇ 99 ਸਕੂਲ ਰਨ ਕੀਤੇ, ਜਿਹਦੇ 'ਚ ਸਾਰੇ ਸਕੂਲ ਉਹ ਆਪ ਨਹੀਂ ਸ਼ਾਇਦ ਰਨ ਕਰ ਰਹੇ, ਕੁਝ ਸਕੂਲ ਉਹਨਾਂ ਨੂੰ ਕੁਝ ਸੰਸਥਾਵਾਂ ਵੀ ਰਨ ਕਰਕੇ ਦੇ ਰਹੀਆਂ ਨੇ। 1981 ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਸਕੂਲ ਨੇ ਇਹ ਬਾਦਲ ਸਰਕਾਰ ਦੇ ਦੌਰਾਨ ਹੀ ਜ਼ਿਆਦਾ ਬਣੇ ਨੇ। ਇਹਨਾਂ ਦੇ ਕਿਸੇ ਵੀ ਕ੍ਰਿਸਚਨ ਸਕੂਲ ਵਿੱਚ ਚਲੇ ਜਾਓ, ਅਗਰ ਕ੍ਰਿਸਚਨ ਹੈ ਤੁਸੀਂ ਉਹਦੇ ਨਾਲ ਖੜ ਕੇ ਦੇਖ ਲਓ, ਸੁਣ ਕੇ ਦੇਖ ਲਓ, ਉਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਵਿੱਚ ਪ੍ਰਾਇਰਟੀ ਹੁੰਦੀ ਹੈ। ਫੀਸ ਉਹਨਾਂ ਦੀ ਆਲਮੋਸਟ ਨੈਗਲੀਜੇਬਲ ਹੁੰਦੀ ਹੈ, ਮਤਲਬ ਖਾਲੀ ਕਹਿਣ ਨੂੰ ਹੀ ਹੁੰਦਾ ਕਿ ਤੁਹਾਡੇ ਕੋਲ 50-100 ਰੁਪਏ ਲੈ ਰਹੇ ਆ। ਕੀ ਸਾਡੇ ਕੋਲ ਇਹੋ ਜਿਹਾ ਕੋਈ ਸਿਸਟਮ ਹੈ? ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਿਸੇ ਟਾਈਮ ਬੜਾ ਨਾਮ ਹੁੰਦਾ ਸੀ ਉਹਦਾ। ਕਦੀ ਕਿਸੇ ਬੱਚੇ ਨੂੰ ਐਡਮਿਸ਼ਨ ਦਿਵਾਉਣੀ ਹੋਏ ਤਾਂ ਬੜੀ ਸਿਫਾਰਿਸ਼ ਦੀ ਲੋੜ ਪੈਂਦੀ ਸੀ। ਅੱਜ ਉੱਥੇ ਹਾਲਾਤ ਇਹ ਨੇ ਕਿ ਤੁਹਾਡੇ ਸਿੱਖਾਂ ਦੇ ਬੱਚੇ ਤਾਂ ਬਿਲਕੁਲ ਹੀ ਨਹੀਂ ਪੜ੍ਹਦੇ। ਦੇ ਟਾਈਮ ਦੇ ਵਿੱਚ ਇੰਨੀ ਵੱਡੀ ਸਫਲਤਾ ਸਰਵ ਹਿਤਕਾਰੀ ਲੈ ਰਿਹਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੇਲੀਅਰ ਕਿਉਂ ਰਿਹਾ? ਅਸੀਂ ਨਾ ਲੰਗਰ ਤੋਂ ਉੱਪਰ ਸੋਚ ਹੀ ਨਹੀਂ ਪਾ ਰਹੇ। ਅਸੀਂ ਕਹਿੰਦੇ ਹਾਂ ਸਾਡੇ ਜਿਵੇਂ 24x7 ਸਰਵਿਸ ਜਿਹੜੀ ਨਾ ਲੰਗਰ ਤੇ ਲੱਗੇ ਰਹੋ। ਇੱਕ ਪਾਸੇ ਤਾਂ ਲੰਗਰ ਲਾਈਏ, ਇੱਕ ਪਾਸੇ ਅਸੀਂ ਨਗਰ ਕੀਰਤਨ ਕੱਢੀਏ, ਇੱਕ ਪਾਸੇ ਅਸੀਂ ਫੁੱਲਾਂ ਦੀ ਵਰਖਾ ਕਰਾਈਏ, ਹਾਂਜੀ, ਇੱਕ ਪਾਸੇ ਕਰੋੜਾਂ ਰੁਪਈਆ ਦੇ ਫੁੱਲਾਂ ਦੀ ਸਜਾਵਟ ਕਰਾਈਏ, ਇੱਕ ਪਾਸੇ ਅਸੀਂ ਕਰੋੜਾਂ ਰੁਪਏ ਦੇ ਟੈਂਟ ਲਾ ਦਈਏ। ਹਾਂਜੀ, ਕੀ ਫਾਇਦਾ? ਇਹ ਹਿਪੋਕ੍ਰੇਸੀ ਹੈ, ਇਹਨੂੰ ਹਿਪੋਕ੍ਰੇਸੀ ਕਿਹਾ ਜਾਂਦਾ ਹੈਗਾ। ਇਹ ਦਿਖਾਵਾ ਕੁਛ ਹੋਰ, ਅੰਦਰ ਕੁਛ ਹੋਰ। SGPC ਜਿਹਦਾ ਕੰਮ ਸੀਗਾ ਇਸ ਚੀਜ਼ ਨੂੰ ਪ੍ਰੀਚ ਕਰਨਾ, ਇਸ ਚੀਜ਼ ਨੂੰ ਦੱਸਣਾ ਕਿ ਸਾਡੇ 'ਚ ਜਾਤ ਪਾਤ ਨਹੀਂ ਹੈ। ਦੱਸੋ ਕਿਹੜਾ ਅਹੁਦੇਦਾਰ ਹੈ ਜਿਹਦੇ ਨਾਮ ਦੇ ਨਾਲ ਜਾਤ ਨਹੀਂ ਲੱਗੀ ਹੋਈ ਹੋਵੇ? ਕੋਈ ਚਾਵਲਾ ਜੀ ਨੇ, ਕੋਈ ਗਿਰਵਾਲ ਸਾਹਿਬ ਨੇ, ਕੋਈ ਧਾਮੀ ਸਾਹਿਬ ਨੇ। ਅਸੀਂ ਧਾਮੀ ਸਾਹਿਬ ਦੇ ਇਲੈਕਸ਼ਨ ਨੂੰ ਤਾਂ ਬੜਾ ਹਾਈਲਾਈਟ ਕਰ ਰਹੇ ਹਾਂ। ਧਾਮੀ ਸਾਹਿਬ ਵਾਰੀ ਜਿੱਤ ਗਏ, ਧਾਮੀ ਸਾਹਿਬ ਤੀਜੀ ਵਾਰੀ ਜਿੱਤ ਗਏ। ਧਾਮੀ ਸਾਹਿਬ ਤੀਜੀ ਵਾਰੀ ਜਿੱਤ ਕੇ ਦੇਖੋ ਕਿਹੜੇ ਮੱਲ ਮਾਰਦੇ ਨੇ। ਸਾਡਾ ਸੰਸਥਾਵਾਂ ਦਾ ਧਿਆਨ ਕਰਦੇ ਤੇ ਗੋਲਕਾਂ ਇਕੱਠੀਆਂ ਕਰੋ, ਲੰਗਰ ਜਿੰਨੇ ਵਧੀਆ ਲਾ ਸਕਦੇ ਹੋ ਲਾ ਲਓ, ਬਿਲਡਿੰਗਾਂ ਸੋਹਣੀਆਂ ਬਣਾ ਲਓ। ਹਾਂਜੀ, ਉਸ ਤੋਂ ਬਾਅਦ ਕੀ ਨਾਮ ਹੈਗਾ ਕਿ ਤੁਹਾਡਾ ਨਗਰ ਕੀਰਤਨ ਕੱਢੋ, ਫੁੱਲਾਂ ਦੀ ਸਜਾਵਟ ਕਰ ਲਓ, ਜਹਾਜ਼ ਤੇ ਫੁੱਲ ਸੁੱਟ ਲਓ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਮਰਾਜੇ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਧਾਣਾ ਦੇ ਵੱਲੋਂ ਸਰਵ ਹਿਤਕਾਰੀ ਸਕੂਲ ਦੇ ਵਿੱਚ ਜਿੱਥੇ ਪੰਜਾਬੀ ਭਾਸ਼ਾ ਨਾ ਪੜ੍ਹਾਉਣ ਦਾ ਵਿਰੋਧ ਕੀਤਾ ਜਾਂਦਾ ਤੇ ਉੱਥੇ ਕੜਾ ਅਤੇ ਦਸਤਾਰ ਨੂੰ ਲੈ ਕੇ ਵੀ ਵਿਰੋਧ ਕੀਤਾ ਜਾਂਦਾ ਕਿ ਆਖਰ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਕੜੇ ਪਾਉਣ ਤੋਂ, ਦਸਤਾਰਾਂ ਬੰਨ੍ਹਣ ਅਤੇ ਪੰਜਾਬੀ ਭਾਸ਼ਾ ਪੜ੍ਹਨ ਤੋਂ ਕਿਉਂ ਰੋਕਿਆ ਜਾਂਦਾ ਹੈ? ਸਗੋਂ ਜੇ ਕੋਈ ਪੰਜਾਬੀ ਲਿਖਦਾ ਹੈ ਤਾਂ ਉਸ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਤੇ ਇਸੇ ਨੂੰ ਲੈ ਕੇ ਸਰਵ ਹਿਤਕਾਰੀ ਸਕੂਲ ਦੇ ਵਿੱਚ ਲੱਖਾ ਸਧਾਣਾ ਦੇ ਵੱਲੋਂ ਇੱਕ ਵੱਡਾ ਇਕੱਠ ਕਰਕੇ ਕਿਤੇ ਨਾ ਕਿਤੇ ਉੱਥੇ ਲੋਕਾਂ ਦੇ ਸਮਰਥਨ ਦਾ ਸਦਕਾ ਜਿਹੜਾ ਵਿਰੋਧ ਕਰਦਿਆਂ ਹੋਇਆਂ ਇੱਕ ਕਹਿ ਸਕਦੇ ਹਾਂ ਕਿ ਪ੍ਰਦਰਸ਼ਨ ਕੀਤਾ ਜਾਂਦਾ ਤੇ ਉਸੇ ਪ੍ਰਦਰਸ਼ਨ ਦੇ ਦਰਮਿਆਨ ਲੱਖਾ ਸਧਾਣਾ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ। ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਖਰ ਇਹ ਪੂਰਾ ਘਟਨਾਕ੍ਰਮ ਹੈ ਕੀ ਹੈ? ਪੰਜਾਬੀ ਭਾਸ਼ਾ ਤੋਂ ਕੁਝ ਧਿਰਾਂ ਨੂੰ ਅਲਰਜੀ ਕਿਉਂ ਹੈ ਪੜ੍ਹਾਉਣ ਤੋਂ? ਤੇ ਜੇ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਗੱਲ ਹੋਵੇ ਤੇ ਪੰਜਾਬੀਆਂ ਦਾ ਇਹਦੇ ਉੱਪਰ ਰੋਲ ਕੀ ਹੋਣਾ ਚਾਹੀਦਾ? ਇਸੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕਹਿ ਸਕਦੇ ਹਾਂ ਕਿ ਗੱਲਬਾਤ ਕਰਨ ਵਾਸਤੇ ਸਰਦਾਰ ਜਸਵਿੰਦਰ ਸਿੰਘ ਉਬਰਾਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਪੂਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਉਬਰਾਏ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਬਰਾਏ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਕਿ ਸਰਵ ਹਿਤਕਾਰੀ ਸਕੂਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮਾਜ ਸੇਵੀ ਲੱਖਾ ਸਧਾਣਾ ਦੇ ਵੱਲੋਂ
ਰੋਸ ਪ੍ਰਦਰਸ਼ਨ ਕੀਤਾ ਜਾਂਦਾ ਏ, ਪ੍ਰਿੰਸੀਪਲ ਦੇ ਸਾਹਮਣੇ ਹੋ ਕੇ ਪੰਜਾਬੀ ਭਾਸ਼ਾ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਜਾਂ ਜਿਹੜੇ ਹੋਰ ਮੁੱਦੇ ਨੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਬਾਰੇ ਲੋਕਾਂ ਦੇ ਸਾਹਮਣੇ ਇਸ ਗੱਲ ਨੂੰ ਉਜਾਗਰ ਕੀਤਾ ਜਾਂਦਾ ਹੈ। ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਮੈਂ ਤੁਹਾਡੇ ਨਾਲ ਪਹਿਲਾਂ ਵੀ ਕਈ ਵਾਰੀ ਇੰਟਰਵਿਊ ਕੀਤਾ ਹੈਗਾ। ਮੈਂ ਤੁਹਾਨੂੰ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਸਾਡੀ ਸਿੱਖ ਕੌਮ ਦੇ ਵਿੱਚ ਨਾ ਇੱਕ ਬੜਾ ਵੱਡਾ ਅਵਲੇਸਲਾਪਨ ਹੈ। ਅਵਲੇਸਲਾਪਨ ਇਸ ਤਰ੍ਹਾਂ ਹੈਗਾ ਕਿ ਅਸੀਂ ਕਦੀ ਵੀ ਸਾਹਮਣੇ ਵਾਲੇ ਖਤਰੇ ਨੂੰ ਜਾਂ ਸਾਹਮਣੇ ਵਾਲੀ ਚੀਜ਼ ਨੂੰ ਕਦੀ ਵੀ ਉਹਨੂੰ ਗੰਭੀਰਤਾ ਨਾਲ ਨਹੀਂ ਲਿੱਤਾ ਹੈਗਾ। ਅੱਜ ਹਾਲਾਤ ਇਹ ਬਣ ਗਏ ਨੇ, ਇਹ ਤਾਂ ਦੇਖੋ ਧੰਨਵਾਦ ਹੈ ਉੱਥੇ ਦੀ ਸੰਗਤ ਦਾ, ਜਾਂ ਲੱਖਾ ਸਿਧਾਣਾ ਜਿਹੜਾ ਇੱਕ ਮਤਲਬ ਇੱਕ ਵਨ ਮੈਨ ਫੋਰਸ ਹੋ ਕੇ ਲੜ ਰਿਹਾ ਹੈਗਾ। ਜਿਹੜਾ ਕੰਮ ਸਾਰੇ ਸੰਗਤ ਨੂੰ ਜਾਂ ਸਾਰੇ ਪੰਜਾਬੀਆਂ ਨੂੰ ਕਰਨਾ ਚਾਹੀਦਾ ਹੈਗਾ, ਉਹ ਕੰਮ ਉਹ ਇਕੱਲਾ ਕਰ ਰਿਹਾ ਹੈਗਾ। ਮੈਂ ਇਸ ਗੱਲ ਵਾਸਤੇ ਉਹਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈਗਾ ਕਿ ਜਿਸ ਨੇ ਇਹ ਮਸਲਾ ਚੁੱਕਿਆ। ਮਸਲਾ ਚੁੱਕਣ ਤੋਂ ਬਾਅਦ ਜਦੋਂ ਅਗਲੇ ਨੇ ਦੇਖਿਆ ਤੇ ਇਹਦੀ ਗ੍ਰੈਵਿਟੀ ਕਿੰਨੀ ਹੈ, ਇਹਦੇ ਜਿਹੜੀ ਇਸ ਦੀ ਅੰਦਰ ਦੀ ਗਹਿਰਾਈ ਕਿੰਨੀ ਹੈ, ਗਹਿਰਾਈ ਦੇ ਵਿੱਚੋਂ ਇਹ ਵੀ ਪਤਾ ਲੱਗਿਆ ਕਿ 4 ਉਹਨਾਂ ਨੇ ਪੰਜਾਬ ਦੇ ਜਿਹੜੇ ਸਿੱਖ ਟੀਚਰ ਜਾਂ ਪੰਜਾਬੀ ਟੀਚਰ ਸਨ ਉਹਨਾਂ ਨੂੰ ਕੱਢਿਆ, ਉਹਨਾਂ ਦੀ ਜਗ੍ਹਾ 4 ਹਿਮਾਚਲ ਤੋਂ ਬੰਦੇ ਲਿਆ ਕੇ ਭਰਤੀ ਕੀਤੇ ਗਏ। ਇੱਕ ਪਾਸੇ ਤੇ ਦੂਜੀਆਂ ਸਰਕਾਰਾਂ, ਦੇਖੋ ਇਹ ਸਰਕਾਰ ਦਾ ਕੰਮ ਹੁਣ ਇੱਥੇ ਆ ਗਿਆ। ਦੂਜੀਆਂ ਸਰਕਾਰਾਂ ਤੁਹਾਡੇ ਗੁਆਂਢੀ ਸੂਬੇ ਹਰਿਆਣਾ, ਹਿਮਾਚਲ, ਝਾਰਖੰਡ, ਮੱਧ ਪ੍ਰਦੇਸ਼, ਇਸ ਤੋਂ ਬਾਅਦ ਤੁਸੀਂ ਲਾ ਲਓ ਤੇਲੰਗਾਨਾ, ਤਾਮਿਲਨਾਡੂ, ਹੋਰ ਵੀ ਕਈ ਸਟੇਟਾਂ ਨੇ ਜਿੱਥੇ ਉਹਨਾਂ ਨੇ 75 ਤੋਂ 80% ਜਿਹੜੀਆਂ ਪ੍ਰਾਈਵੇਟ ਸੈਕਟਰ ਦੀ ਨੌਕਰੀਆਂ ਨੇ, ਕੋਈ ਵੀ ਪ੍ਰਾਈਵੇਟ ਸੈਕਟਰ ਦਾ ਅਦਾਰਾ ਹੈ, ਉੱਥੇ ਦੇ ਲੋਕਲ ਜੰਪਲ ਵਾਸਤੇ 100% ਜਿਹੜੀ ਸਰਕਾਰੀ ਨੌਕਰੀਆਂ ਨੇ ਉੱਥੇ ਦੇ ਜੰਪਲ ਵਾਸਤੇ ਹੀ ਰਿਜ਼ਰਵ ਕੀਤੀਆਂ ਗਈਆਂ ਨੇ। ਇਹ ਵੈਸੇ ਵੀ ਉਹਨਾਂ ਦਾ ਹੱਕ ਬਣਦਾ, ਕਿਉਂਕਿ ਇਹ ਜੋ ਵੀ ਸਕੂਲ ਜਾਂ ਅਦਾਰੇ ਬੰਦੇ ਨੇ ਇਹ ਪੰਜਾਬ ਦੀ ਸਰਜ਼ਮੀਨ 'ਤੇ ਬੰਦੇ ਨੇ, ਔਰ ਉਹ ਜ਼ਮੀਨ ਕਿਸੇ ਨਾ ਕਿਸੇ ਕਿਸਾਨ ਤੋਂ ਹੀ ਲਈ ਜਾਂਦੀ ਹੈ ਜਾਂ ਕਿਸੇ ਤੋਂ ਵੀ ਐਕਵਾਇਰ ਕੀਤੀ ਜਾਂਦੀ ਹੈ, ਤਾਂ ਪਹਿਲਾ ਹੱਕ ਉਹਨਾਂ ਦਾ ਹੀ ਹੈ। ਇਹ ਸਾਡਾ ਸੰਵਿਧਾਨ ਵੀ ਕਹਿੰਦਾ, ਇਹਦੇ ਉੱਤੇ ਸੁਪਰੀਮ ਕੋਰਟ ਨੇ ਵੀ ਕਈ ਵਾਰੀ ਜਜਮੈਂਟਸ ਦਿੱਤੀਆਂ ਨੇ। ਤਾਂ ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਅਸੀਂ ਸਰਵ ਹਿਤਕਾਰੀ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਕ੍ਰਿਸਚਨ ਸਕੂਲਾਂ ਦੀ ਗੱਲ ਕਰ ਰਹੇ ਹਾਂ। ਜਿਹੜੀਆਂ ਸਾਡੀਆਂ ਕਮੀਆਂ ਨੇ ਉਹ ਵੀ ਮੈਂ ਤੁਹਾਡੇ ਨਾਲ 2 ਮਿੰਟ ਆંકੜਿਆਂ ਦੇ ਨਾਲ, ਜੋ ਮੈਂ ਗੂਗਲ ਤੋਂ ਜਾਂ ਕੋਈ SGPC ਤੋਂ, ਜਿਹੜੇ ਮੇਰੇ ਕੋਈ ਵਿਸ਼ਵਾਸ ਸੂਤਰ ਸਨ ਜਿਨ੍ਹਾਂ ਤੋਂ ਮੈਂ ਵਿਸ਼ਵਾਸ ਕਰ ਸਕਦਾ ਸੀ, ਉਹਨਾਂ ਤੋਂ ਕਢਾਈਆਂ ਨੇ, ਮੈਂ ਤੁਹਾਨੂੰ 2 ਮਿੰਟ ਪੜ੍ਹ ਕੇ ਦੱਸ ਦਿੰਦਾ ਹੈਗਾ। SGPC ਇੱਕ ਸੰਸਥਾ ਬਣੀ ਜੀ ਨਵੰਬਰ 15, 1920। ਇਹਦਾ ਮਤਲਬ ਅੱਜ SGPC ਨੂੰ ਬੰਨੇ ਹੋਏ 103 ਸਾਲ ਹੋ ਗਏ। SGPC ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੁੱਲ ਮਿਲਾ ਕੇ 99 ਸਕੂਲ ਰਨ ਕੀਤੇ, ਜਿਹਦੇ 'ਚ ਸਾਰੇ ਸਕੂਲ ਉਹ ਆਪ ਨਹੀਂ ਸ਼ਾਇਦ ਰਨ ਕਰ ਰਹੇ, ਕੁਝ ਸਕੂਲ ਉਹਨਾਂ ਨੂੰ ਕੁਝ ਸੰਸਥਾਵਾਂ ਵੀ ਰਨ ਕਰਕੇ ਦੇ ਰਹੀਆਂ ਨੇ। 37 ਕਾਲਜ ਨੇ ਉਹਦੇ ਟੋਟਲ। ਇਹ ਪੂਰੇ ਪੰਜਾਬ ਅਤੇ ਹਰਿਆਣਾ 'ਚ ਮਿਲਾ ਕੇ ਨੇ, ਜਿਹਦੇ 'ਚ ਜ਼ਿਆਦਾ ਪੰਜਾਬ 'ਚ ਹੀ ਹੈਗੇ ਨੇ। ਹੁਣ ਇਹਦੇ ਅਗੇਂਸਟ ਅਗਰ ਅਸੀਂ ਚੱਲੀਏ ਸਰਵ ਹਿਤਕਾਰੀ ਨੂੰ, ਅਪ੍ਰੈਲ 9 ਨੂੰ 1981 ਨੂੰ ਜਲੰਧਰ ਹੀ ਪਹਿਲਾ ਸਕੂਲ ਖੋਲ੍ਹਿਆ ਜਾਂਦਾ, ਜਿਹਦੇ 'ਚ 35 ਬੱਚਿਆਂ ਨੂੰ ਇਨਰੋਲ ਕੀਤਾ ਜਾਂਦਾ। ਅੱਜ ਇਹਨਾਂ ਕੋਲ 123 ਸਕੂਲ ਨੇ ਪੰਜਾਬ ਵਿੱਚ। 123 ਮਤਲਬ 42 ਸਾਲਾਂ ਵਿੱਚ ਉਹਨਾਂ ਨੇ 123 ਸਕੂਲ ਖੜੇ ਕਰ ਦਿੱਤੇ ਨੇ। 341 ਉਹਨਾਂ ਦੇ ਇਨਫੋਰਮਲ ਸਕੂਲ ਨੇ, ਜਿਹਦੇ ਵਿੱਚ ਉਹ ਸੰਸਕ੍ਰਿਤ ਕੇਂਦਰ ਬਣਾਏ ਹੋਏ ਨੇ ਉਹਨਾਂ ਨੇ। ਜਿਹੜੀ ਸੰਸਕ੍ਰਿਤ ਤੁਹਾਡੇ ਵਾੜ ਰਹੇ ਨੇ ਨਾ, ਉਹ ਸੰਸਕ੍ਰਿਤ ਕੇਂਦਰ ਉੱਥੇ ਬਣੇ ਨੇ। ਹੁਣ ਪਿੰਡਾਂ ਦੇ ਵਿੱਚ ਕੋਈ ਆਪਸ਼ਨ ਹੈ ਨਹੀਂ, ਜਿਹੜੇ ਲੋਕਲ ਲੋਕ ਨੇ ਉਹ ਵੀ ਚਾਹੁੰਦਾ, ਹਰ ਆਦਮੀ ਚਾਹੁੰਦਾ, ਗਰੀਬ ਤੋਂ ਗਰੀਬ ਆਦਮੀ ਚਾਹੁੰਦਾ ਕਿ ਮੇਰਾ ਬੱਚਾ ਅੱਛੇ ਸਕੂਲ 'ਚ ਪੜ੍ਹੇ, ਅੱਛਾ ਇਲਾਜ ਲਵੇ, ਠੀਕ ਹੈ ਨਾ। ਹਰ ਆਦਮੀ ਦੀ ਦਿੱਲੀ ਤਮੰਨਾ ਹੁੰਦੀ ਹੈ। ਹੁਣ ਦਿੱਲੀ ਤਮੰਨਾ ਦਾ ਫਾਇਦਾ ਉਹ ਲੈ ਰਹੇ ਨੇ ਕਿਉਂਕਿ ਉਹ 123 ਸਕੂਲ 'ਚ ਬੈਠੇ ਹੋਏ ਨੇ। ਅਸੀਂ ਉਹਦੇ ਖਿਲਾਫ 89 'ਚ ਹਾਂ। ਸਾਡੀ ਖਬਰ ਲੱਗਦੀ ਹੈ ਟ੍ਰਿਬਿਊਨ ਦੇ ਵਿੱਚ, ਇਹ ਖਬਰ ਲੱਗਦੀ ਹੈ ਜੀ, ਮੈਂ ਤੁਹਾਨੂੰ ਡੇਟ ਦੱਸਾਂ, ਮਾਰਚ 12, 2023 ਕਿ SGPC ਦੇ ਸਕੂਲ ਦੇ ਟੀਚਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਠੀਕ ਹੈ ਜੀ। ਇੱਕ ਹਰ ਚੀਜ਼ ਨੂੰ ਚਲਾਉਣ ਵਾਸਤੇ ਇੱਕ ਨਿਯਮ ਵਾਲੀ ਹੁੰਦੀ ਹੈ, ਇੱਕ ਮੈਥਡ ਹੁੰਦਾ, ਇੱਕ ਸਿਸਟਮ ਹੁੰਦਾ ਉਹਨੂੰ ਚਲਾਉਣ ਵਾਸਤੇ। ਹੁਣ ਸਾਡਾ ਸਕੂਲ ਖੁੱਲ੍ਹਦਾ ਤਾਂ ਉਹਦੇ 'ਚ ਜਿੰਨੇ ਸਿਫਾਰਸ਼ੀ ਨੇ ਉਹ ਸਾਰੇ ਭਰਤੀ ਹੋ ਜਾਂਦੇ ਨੇ। ਸਕੂਲ ਦਾ ਮਿਆਰ ਗਿਰ ਜਾਂਦਾ, ਲੋਕ ਬੱਚੇ ਕੱਢਣੇ ਸ਼ੁਰੂ ਕਰ ਦਿੰਦੇ ਨੇ, ਫੰਡ ਖਤਮ ਹੋ ਜਾਂਦੇ ਨੇ। ਚਲਾਉਣਾ ਤਾਂ ਅਸੀਂ ਸੀਗਾ ਕਿ ਗਰੀਬ ਜਿਹੜਾ ਸਿੱਖ ਹੈ ਉਹਨੂੰ ਫਰੀ ਦੇਈਏ। ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਵੇਗਾ, ਕਿਸੇ ਵੀ ਕ੍ਰਿਸਚਨ ਸਕੂਲ ਵਿੱਚ ਚਲੇ ਜਾਓ, ਅਗਰ ਕ੍ਰਿਸਚਨ ਹੈ ਤੁਸੀਂ ਉਹਦੇ ਨਾਲ ਖੜ੍ਹ ਕੇ ਦੇਖ ਲਓ, ਸੁਣ ਕੇ ਦੇਖ ਲਓ, ਉਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਵਿੱਚ ਪ੍ਰਾਇਰਟੀ ਹੁੰਦੀ ਹੈ। ਫੀਸ ਉਹਨਾਂ ਦੀ ਆਲਮੋਸਟ ਨੈਗਲੀਜੇਬਲ ਹੁੰਦੀ ਹੈ, ਮਤਲਬ ਖਾਲੀ ਕਹਿਣ ਨੂੰ ਹੀ ਹੁੰਦਾ ਕਿ ਤੁਹਾਡੇ ਕੋਲ 50-100 ਰੁਪਏ ਲੈ ਰਹੇ ਹਾਂ। ਕੀ ਸਾਡੇ ਕੋਲ ਇਹੋ ਜਿਹਾ ਕੋਈ ਸਿਸਟਮ ਹੈ? ਨਹੀਂ ਹੈ, ਸਾਡੇ ਕੋਲ ਨਹੀਂ ਹੈ। ਸਾਡੀ ਫੀਸਾਂ ਉਹਨਾਂ ਨਾਲੋਂ ਵੀ ਜ਼ਿਆਦਾ ਹੋਈਆਂ ਨੇ। ਅੱਗੇ ਚੱਲੀਏ DAV, ਉਹ ਵੀ ਇੱਕ ਸੰਸਥਾ, ਹਿੰਦੂ ਸੰਸਥਾ ਹੀ ਚਲਾਉਂਦੀ ਹੈ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਕਿ ਉਹ ਕਿਉਂ ਚਲਾ ਰਹੀ ਹੈ। ਉਹ 64 ਦੇ ਕਰੀਬ ਸਕੂਲ ਨੇ ਪੰਜਾਬ ਵਿੱਚ, ਉਹਨਾਂ ਦੇ 64 ਸਕੂਲ ਇਕੱਲੇ ਪੰਜਾਬ 'ਚ ਨੇ। 64 ਤੋਂ ਉੱਤੇ ਵੱਧ ਗਏ ਹੋਣੇ ਨੇ, ਮੇਰੇ ਕੋਲ ਪੁਰਾਣਾ ਰਿਕਾਰਡ ਜੋ ਮੈਂ ਗੂਗਲ ਤੋਂ ਲਿਆ।
ਅੱਗੇ ਚਲੀਏ ਕਨਵੈਂਟ ਸਕੂਲ ਜਾਂ ਕ੍ਰਿਸਚਨ ਸਕੂਲ 77+ ਸਕੂਲ ਨੇ ਇੱਥੇ ਉਹਨਾਂ ਦੇ। ਹੁਣ ਇਸ ਤੋਂ ਬਾਅਦ ਅਗਰ ਆਪਾਂ ਦੂਜੇ ਪਾਸੇ ਤੁਰੀਏ, ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਿਸੇ ਟਾਈਮ ਬੜਾ ਨਾਮ ਹੁੰਦਾ ਸੀ ਉਹਦਾ। ਕਦੀ ਕਿਸੇ ਬੱਚੇ ਨੂੰ ਐਡਮਿਸ਼ਨ ਦਿਵਾਉਣੀ ਹੋਏ ਤਾਂ ਬੜੀ ਸਿਫਾਰਿਸ਼ ਦੀ ਲੋੜ ਪੈਂਦੀ ਸੀ। ਅੱਜ ਉੱਥੇ ਹਾਲਾਤ ਇਹ ਨੇ ਕਿ ਤੁਹਾਡੇ ਸਿੱਖਾਂ ਦੇ ਬੱਚੇ ਤਾਂ ਬਿਲਕੁਲ ਹੀ ਨਹੀਂ ਪੜ੍ਹਦੇ, ਨਿਕਲ ਗਏ ਕਰੀਬ। ਜੇ ਉਹ ਉੱਥੇ ਵੀ ਹਾਲਾਤ ਹੀ ਰਹਿੰਦੇ ਨੇ, ਜਦੋਂ ਸੁਣੀਦਾ ਕਿ ਅੱਜ ਉਹਨਾਂ ਨੂੰ ਤਨਖਾਹ ਨਹੀਂ ਮਿਲੀ, ਅੱਜ ਉੱਥੇ ਲੜਾਈ ਹੋ ਗਈ, ਅੱਜ ਉਹ ਫਲਾਣੇ ਦਾ ਪ੍ਰਿੰਸੀਪਲ ਬਦਲ ਦਿੱਤਾ, ਅੱਜ ਉਹਦਾ ਇਹ ਬਦਲ ਦਿੱਤਾ, ਅੱਜ ਉਹ ਹੋ ਗਿਆ। ਇਹ ਹਾਲਾਤ ਤੁਹਾਡੇ ਬਣੇ ਹੋਏ ਨੇ। ਚੀਜ਼ ਨੂੰ ਬਣਾ ਲੈਣਾ ਬੜਾ ਸੌਖਾ ਹੈ, ਬਟ ਚੀਜ਼ ਨੂੰ ਮੇਨਟੇਨ ਕਰਨਾ ਬਹੁਤ ਔਖਾ ਹੈਗਾ। ਜਿਹੜੀ ਚੀਜ਼ ਹੈ ਨਾ, ਕੋਈ ਵੀ ਚੀਜ਼ ਆਪਾਂ ਬਣਾਉਂਦੇ ਹਾਂ, ਉਹਨੂੰ ਚਲਾਉਣਾ, ਉਹਨੂੰ ਮੇਨਟੇਨ ਕਰਨਾ ਬਹੁਤ ਬੜਾ ਔਖਾ ਕੰਮ ਹੁੰਦਾ ਹੈ। ਉਸ ਨੂੰ ਇੱਕ ਸਿਸਟਮ ਦੇ ਅੰਦਰ ਤੈ ਚਲਾਉਣਾ। ਔਰ ਸਕੂਲ ਤਾਂ ਹੀ ਚੱਲਦੇ ਨੇ ਜਦ ਅਸੀਂ ਡੇ ਬਾਈ ਡੇ ਉਹਨੂੰ ਪ੍ਰੋਗਰੈਸ ਦਿਖਾਉਂਦੇ ਹਾਂ ਕਿ ਸਾਡੇ ਬੱਚੇ ਪਾਸ ਹੋ ਰਹੇ ਨੇ, ਸਾਡੇ ਬੱਚੇ ਅੱਛੇ ਨੰਬਰ ਲੈ ਰਹੇ ਨੇ। ਕੁਛ ਛੱਡ ਦਈਏ ਸਕੂਲ ਅਗਰ SGPC ਦੇ, ਤਾਂ ਬਾਕੀਆਂ ਤਾਂ ਕਦੀ ਮੈਂ ਤਾਂ ਕਿਸੇ ਸੁਣਿਆ ਹੀ ਨਹੀਂ ਨਾ ਕਿ ਕਿਸੇ ਸਕੂਲ ਦੇ ਕਿਸੇ ਬੱਚੇ ਨੇ ਕੋਈ ਮੱਲ ਮਾਰੀ ਹੋਈ। ਠੀਕ ਹੈ ਜੀ। ਗੱਲ ਇਹ ਹੈਗੀ ਹੈ ਕਿ ਅਸੀਂ ਉਹ ਜੋ ਕੁਝ ਕਰ ਰਹੇ ਨੇ ਉਹਨਾਂ ਦੀ ਫਿਤਰਤ ਹੈ। ਉਹਨਾਂ ਨੇ ਸੰਸਕ੍ਰਿਤ ਵੀ ਪੜ੍ਹਾਉਣੀ ਹੈ, ਉਹਨਾਂ ਨੇ ਪੰਜਾਬੀ ਬੋਲਣ ਤੋਂ ਵੀ ਰੋਕਣਾ, ਉਹਨਾਂ ਨੇ ਕੜਾ ਪਾਉਣ ਤੋਂ ਵੀ ਰੋਕਣਾ, ਉਹਨਾਂ ਨੇ ਆਪਣਾ ਕੰਮ ਕਰ ਰਹੇ ਨੇ। ਬਟ ਅਸੀਂ ਉਹਦੇ ਬਰਾਬਰ ਕਿਹੜੀ ਲਾਈਨ ਖਿੱਚ ਲਈ ਹੈ? ਅਸੀਂ ਆਪਣੇ ਵੱਲ ਝਾਤੀ ਮਾਰੀ ਹੈ ਨਾ। ਘਾਟ ਕਿੱਥੇ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? 103 ਸਾਲ ਹੋ ਗਏ ਤੇ ਦੂਜੇ ਪਾਸੇ ਉਹਨਾਂ ਤੋਂ ਕਈ ਸਾਲ ਬਾਅਦ ਵਿੱਚ ਅੱਧੇ ਟਾਈਮ ਦੇ ਵਿੱਚ ਇੰਨੀ ਵੱਡੀ ਸਫਲਤਾ ਸਰਵ ਹਿਤਕਾਰੀ ਲੈ ਰਿਹਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੇਲੀਅਰ ਕਿਉਂ ਰਿਹਾ? ਫੇਲੀਅਰ ਇਸ ਕਰਕੇ ਹੈ ਕਿ ਅਸੀਂ ਨਾ ਲੰਗਰ ਤੋਂ ਉੱਪਰ ਸੋਚ ਹੀ ਨਹੀਂ ਪਾ ਰਹੇ। ਅਸੀਂ ਕਹਿੰਦੇ ਹਾਂ ਸਾਡੇ ਜਿਵੇਂ 24/7 ਸਰਵਿਸ ਜਿਹੜੀ ਨਾ, ਲੰਗਰ ਤੇ ਲੱਗੇ ਰਹੋ, ਲੱਗੋ ਲੰਗਰ ਤੇ। ਲੰਗਰ ਨਹੀਂ ਮਾੜਾ, ਲੰਗਰ ਦੇਖੋ ਗੁਰੂ ਸਾਹਿਬ ਨੇ ਜਦੋਂ ਲੰਗਰ ਦੀ ਚਲਾਈ ਸੀ ਪ੍ਰਥਾ, ਉਸ ਟਾਈਮ ਬੜੀ ਦੁਨੀਆ ਖਾਲੀ ਪੇਟ ਸੌਂਦੀ ਸੀਗੀ। ਅੱਜ ਤੁਸੀਂ ਦੇਖੋ ਛੋਟੇ ਤੋਂ ਛੋਟਾ ਬੰਦਾ ਵੀ ਕਮਾਉਣ ਵਾਲਾ 15-20 ਹਜ਼ਾਰ ਰੁਪਏ ਨਹੀਂ ਛੋੜਦਾ ਹੈਗਾ। ਅਗਰ ਤੁਸੀਂ ਆਦਤ ਪਾਈ ਜਾ ਰਹੇ ਹੋ ਲੋਕਾਂ ਨੂੰ ਕਿ ਠੀਕ ਹੈ ਜੀ, ਜਿਵੇਂ ਸਰਕਾਰ ਦਿੰਦੀ ਹੈ 5 ਕਿਲੋ ਅਨਾਜ ਲੈ ਲਓ ਜੀ, 5 ਕਿਲੋ ਚੀਨੀ ਲੈ ਲਓ, ਤੁਸੀਂ ਉਹੀ ਕੰਮ ਕਰ ਰਹੇ ਹੋ, ਲਾਈ ਚੱਲੋ ਲੰਗਰ। ਆਪਣੀ ਕੌਮ ਵਾਲੇ ਪਾਸੇ ਨਹੀਂ ਅਸੀਂ ਦੇਖ ਰਹੇ ਕਿ ਸਾਡੀ ਕੌਮ ਦਾ ਹਾਲਤ ਕੀ ਹੈ। ਤੁਸੀਂ ਦੇਖੋ ਹੁਣ ਪਿੱਛੇ ਕੁਝ ਜੱਜ ਸਾਹਿਬਾਨ ਜਿਹੜੀਆਂ ਲੜਕੀਆਂ ਜਿੱਤੀਆਂ ਨੇ, ਬਣੀਆਂ ਨੇ, ਉਹਨਾਂ ਨੂੰ ਸਲੂਟ ਹੈ। ਉਹਨਾਂ 'ਚੋਂ ਕਈਆਂ ਦੀ ਹਾਲਾਤ ਕੀ ਸਨ? ਉਹਨਾਂ ਕੋਲ ਪੈਸੇ ਪੈਨ ਲੈਣ ਵਾਸਤੇ ਨਹੀਂ ਸਨ। ਉਹਨਾਂ ਕੋਲ ਉਹ ਕਿਸੇ ਦੇ ਘਰ ਕੰਮ ਕਰਕੇ ਜਾ ਕੇ ਪੜ੍ਹਾਈ ਕੀਤੀ ਹੈ ਉਹਨਾਂ ਨੇ। ਇਹ ਅਸੀਂ ਇੱਕ ਪਾਸੇ ਤਾਂ ਲੰਗਰ ਲਾਈਏ, ਇੱਕ ਪਾਸੇ ਅਸੀਂ ਨਗਰ ਕੀਰਤਨ ਕੱਢੀਏ, ਇੱਕ ਪਾਸੇ ਅਸੀਂ ਫੁੱਲਾਂ ਦੀ ਵਰਖਾ ਕਰਾਈਏ, ਹਾਂਜੀ, ਇੱਕ ਪਾਸੇ ਕਰੋੜਾਂ ਰੁਪਈਆ ਦੇ ਫੁੱਲਾਂ ਦੀ ਸਜਾਵਟ ਕਰਾਈਏ, ਇੱਕ ਪਾਸੇ ਅਸੀਂ ਕਰੋੜਾਂ ਰੁਪਏ ਦੇ ਟੈਂਟ ਲਾ ਦਈਏ, ਹਾਂਜੀ। ਕੀ ਫਾਇਦਾ? ਇਹ ਹਿਪੋਕ੍ਰੇਸੀ ਹੈ, ਇਹਨੂੰ ਹਿਪੋਕ੍ਰੇਸੀ ਕਿਹਾ ਜਾਂਦਾ ਹੈਗਾ। ਇਹ ਦਿਖਾਵਾ ਕੁਛ ਹੋਰ, ਅੰਦਰ ਕੁਛ ਹੋਰ। ਹਾਂਜੀ, ਭਾਈਆਂ ਨਾਲ ਕੀ ਹੁੰਦਾ ਸਲੂਕ ਤੁਹਾਡੇ ਸਾਹਮਣੇ ਹੈ। ਇਹ ਹੁਣੇ ਬੀਬੀ ਭਾਨੀ ਗੁਰਦੁਆਰੇ ਦੇ ਵਿੱਚ ਭਾਈ ਸਾਹਿਬ ਸੀਗੇ, ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਇਹ ਖਬਰਾਂ ਜਦੋਂ ਜਾਂਦੀਆਂ ਨੇ, ਅੱਜ ਮੀਡੀਆ ਦਾ ਯੁੱਗ ਹੈ, ਜਦੋਂ ਖਬਰਾਂ ਜਾਂਦੀਆਂ ਨੇ ਤਾਂ ਸਾਡੇ ਬੱਚਿਆਂ 'ਤੇ ਜਾਂ ਸਾਡੀ ਆਉਣ ਵਾਲੀ ਜਨਰੇਸ਼ਨ 'ਤੇ ਕੀ ਅਸਰ ਪੈਂਦਾ? ਯਾਰ ਇਹ ਭਾਈ ਜੀ ਨੂੰ ਅਸੀਂ ਸਤਿ ਸ੍ਰੀ ਅਕਾਲ ਰੋਜ਼ ਬੁਲਾਉਂਦੇ ਸੀ, ਭਾਈ ਸਾਹਿਬ ਕਹਿੰਦੇ ਸੀ, ਇਹ ਬੰਦੇ ਦੀ ਇੰਨੀ ਕੀ ਔਕਾਤ ਸੀ ਕਿ ਇਹਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ? ਬੋਲਿਆ ਕੋਈ? ਕਦੀ ਕਿਸੇ ਨੇ ਗੱਲ ਕੀਤੀ ਉਸ ਬਾਰੇ? ਅੱਜ ਉਹ ਵਿਚਾਰਾ ਬਰਗਰ ਵੇਚ ਰਿਹਾ ਹੈਗਾ। ਸੋ ਤੁਸੀਂ ਜੋ ਕਰ ਰਹੇ ਹੋ, ਆਉਣ ਵਾਲੇ ਟਾਈਮ 'ਚ ਤੁਹਾਨੂੰ ਕੋਈ ਲੱਭਣਾ ਨਹੀਂ ਗੁਰਦੁਆਰਿਆਂ 'ਚ। ਗੁਰਦੁਆਰੇ ਤੋਂ ਤੁਸੀਂ ਬਣਾ ਲਏ ਬੜੇ। ਮੈਨੂੰ ਤਾਂ ਹੋਰ ਸੁਣਨਾ ਨਹੀਂ ਚਾਹੀਏ। ਬੜੀ ਹੈਰਾਨੀ ਵਾਲੀ ਵੀ ਗੱਲ ਪਤਾ ਲੱਗੀ ਹੈ ਕਿ ਜਿਹੜੇ ਪਿੰਡਾਂ 'ਚ ਗੁਰਦੁਆਰਿਆਂ 'ਚ ਭਾਈ ਸਾਹਿਬ ਸੇਵਾ ਨਿਭਾ ਰਹੇ ਨੇ, ਇੱਕ ਪਿੰਡ 'ਚ 6 ਗੁਰਦੁਆਰੇ ਨੇ, ਜਾਤਾਂ ਦੇ ਉੱਤੇ ਗੁਰਦੁਆਰੇ ਨੇ, ਉਹ ਜਦੋਂ ਗੁਰਦੁਆਰੇ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੀ ਨਾਮ ਹੈ, ਉਹ ਭਾਈ ਸਾਹਿਬ ਦੀ ਡਿਊਟੀ ਹੁੰਦੀ ਕਿ ਸਵੇਰੇ ਜਾ ਕੇ ਲੋਕਾਂ ਦੇ ਘਰੋਂ ਜਾ ਕੇ ਮੰਗ ਕੇ ਲਿਆਓ। ਤੁਸੀਂ ਮੰਗਤੇ ਬਣਾ ਰਹੇ ਹੋ ਕਿ ਭਾਈ ਬਣਾ ਰਹੇ ਹੋ? ਦੂਜੀ ਗੱਲ, ਮੈਂ ਤੁਹਾਨੂੰ ਅੱਜ ਫਿਰ ਇੱਕ ਵਾਰੀ ਰਿਕੁਐਸਟ ਕਰ ਰਿਹਾ ਅਸੀਂ ਮਾਈਕ ਦੇ ਉੱਤੇ ਜਨਤਕ ਤੌਰ 'ਤੇ ਕਿ ਤੁਸੀਂ ਮੇਰੇ ਨਾਮ ਦੇ ਨਾਲ ਨਾ ਉਬਰਾਏ ਨਾ ਲਗਾਇਆ ਕਰੋ। ਮੈਂ ਗੁਰੂ ਦਾ ਸਿੱਖ ਹਾਂ, ਮੇਰਾ ਨਾਮ ਜਸਵਿੰਦਰ ਸਿੰਘ ਹੈ। SGPC ਜਿਹਦਾ ਕੰਮ ਸੀਗਾ ਇਸ ਚੀਜ਼ ਨੂੰ ਪ੍ਰੀਚ ਕਰਨਾ, ਇਸ ਚੀਜ਼ ਨੂੰ ਦੱਸਣਾ ਕਿ ਸਾਡੇ 'ਚ ਜਾਤ ਪਾਤ ਨਹੀਂ ਹੈ, ਦੱਸੋ ਕਿਹੜਾ ਅਹੁਦੇਦਾਰ ਹੈ ਜਿਹਦੇ ਨਾਮ ਦੇ ਨਾਲ ਜਾਤ ਨਹੀਂ ਲੱਗੀ ਹੋਈ ਹੋਵੇ? ਕੋਈ ਚਾਵਲਾ ਜੀ ਨੇ, ਕੋਈ ਗਿਰਵਾਲ ਸਾਹਿਬ ਨੇ, ਕੋਈ ਧਾਮੀ ਸਾਹਿਬ ਨੇ, ਹਾਂਜੀ। ਪਹਿਲਾਂ ਸੁਣੀਦਾ ਸੀਗਾ ਤਲਵੰਡੀ ਸਾਹਿਬ, ਟੋੜਾ ਸਾਹਿਬ, ਉਹਨਾਂ ਦੇ ਪਿੰਡਾਂ ਦੇ ਨਾਮ ਨਾਲ ਨਾਮ ਜੁੜਦੇ ਸੀ। ਚਲੋ ਇੱਕ ਤਕੀਆ ਕਲਾਮ ਸੀਗਾ ਉਹਨਾਂ ਦਾ। ਅੱਜ ਤੁਸੀਂ ਦੇਖ ਲਓ ਕਿਹੜਾ ਹੈਗਾ, ਕਿਸੇ ਦੇ ਵੇਰਕ ਲਾ ਲਓ, ਫਲਾਣਾ ਲਾ ਲਓ। ਅਸੀਂ SGPC ਇਸ ਵਾਸਤੇ ਬਣਾਈ ਹੈ ਕਿ ਅਸੀਂ ਆਪ ਹੀ ਜਾਤ ਨੂੰ ਪ੍ਰੀਚ ਕਰ ਰਹੇ ਹਾਂ। ਅਸੀਂ ਦੱਸ ਰਹੇ ਹਾਂ ਕਿ ਭਾਈ ਮੈਂ ਕੌਣ ਹਾਂ ਅਤੇ ਸਾਹਮਣੇ ਵਾਲਾ ਕੌਣ ਹੈ, ਹਾਂਜੀ। ਅਤੇ ਕੀ ਫਾਇਦਾ ਹੋਇਆ ਜਦੋਂ ਸਾਡੀਆਂ ਮੁੱਢਲੀਆਂ ਗੱਲਾਂ ਹੀ ਗਲਤ ਹੈਗੀਆਂ ਨੇ। ਜਸਵਿੰਦਰ ਸਿੰਘ ਜੀ, ਜਿਹੜਾ ਅੱਜ ਦਾ ਮੁੱਦਾ ਜੁੜਿਆ ਖਾਸ ਕਰ ਉਹ ਹੈਗਾ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਅਲੋਪ ਦਾ, ਕੜਾ ਦਸਤਾਰ ਅਲੋਪ ਹੋਣ ਦਾ, ਤੇ ਇਹਦਾ ਜਿਹੜੇ ਸਰਵ ਹਿਤਕਾਰੀ ਸਕੂਲ ਆ ਜਿਹੜੇ ਇਸ ਤਰ੍ਹਾਂ ਦੀ ਆਈਡੀਓਲੋਜੀ ਦੇ ਉੱਪਰ ਚੱਲਦੇ ਪਏ ਨੇ, ਆਖਰ ਉਹਨਾਂ ਦੀ ਮਨਸ਼ਾ ਕੀ ਨਜ਼ਰ ਆਉਂਦੀ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ? ਜਦੋਂ ਤੁਸੀਂ ਪੰਜਾਬ ਦੇ ਵਿੱਚ ਆ ਕੇ, ਜਿਸ ਪੰਜਾਬ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ, ਜਦੋਂ ਉੱਥੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਲੋਪ ਕਰਨ ਦੇ ਯਤਨ ਕਰੋਗੇ, ਉਹਨਾਂ ਦੀ ਜ਼ਬਾਨ ਨੂੰ ਮਿਟਾਉਣ ਦੇ ਯਤਨ ਕਰੋਗੇ, ਫਿਰ ਮਨਸ਼ਾ ਕੀ ਨਜ਼ਰ ਆਉਂਦੀ ਇਸ ਪੂਰੇ ਘਟਨਾਕ੍ਰਮ ਪਿੱਛੇ? ਮਨਸ਼ਾ ਤਾਂ ਬੜੀ ਕਲੀਅਰ ਹੈ, ਤੁਹਾਨੂੰ ਕੋਈ ਨਵੀਂ ਗੱਲ ਨਹੀਂ ਹੈ। ਸਿੱਖਾਂ 'ਤੇ ਹਮੇਸ਼ਾ ਡਾਇਰੈਕਟ ਇਨਡਾਇਰੈਕਟ ਅਟੈਕ ਹੁੰਦੇ ਹੀ ਨੇ। ਅਸੀਂ ਸਭ ਤੋਂ ਜ਼ਿਆਦਾ ਕੰਮ ਕਰਦੇ ਸਾਡੇ ਆਪਣੇ ਦੇਸ਼ ਦੇ ਵਿੱਚ ਔਰ ਸਾਡੇ
ਨਾਲ ਦੇ ਜਿਹੜੇ ਦੂਜੇ ਦੇਸ਼ਾਂ 'ਚ ਜਾਂ ਸਾਡੇ ਆਪਣੀ ਹਿੰਦੁਸਤਾਨ ਦੇ ਅੰਦਰ ਹੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਜਦੋਂ ਕੇਰਲਾ 'ਚ ਹੜ੍ਹ ਆਇਆ ਤੇ ਯੂਨਾਈਟਿਡ ਸਿੱਖ ਨੇ ਔਰ ਖਾਲਸਾ ਏਡ ਨੇ ਔਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਮਦਦ ਕੀਤੀ। ਉਹ ਦੇਖੋ ਪੜ੍ਹੇ ਲਿਖੇ ਲੋਕ ਨੇ, 100% ਲਿਟਰੇਸੀ ਰੇਟ ਹੈ ਉਹਨਾਂ ਦਾ। ਅੱਜ ਤੱਕ ਉਹ ਜਿਹੜੀ ਸੰਸਥਾ ਉਹਨਾਂ ਦੀ ਇੱਥੇ ਹੈਗੀ ਹੈ, ਕੇਰਲਾ ਸਮਾਜ ਹੈ ਜਿਹੜਾ, ਉਹ ਸਾਨੂੰ ਅੱਜ ਤੱਕ ਆਪਣੇ ਹਰ ਤਿਉਹਾਰ ਦਾ ਜਿਹੜਾ ਮੇਨ ਉਹਨਾਂ ਦਾ ਤਿਉਹਾਰ ਹੁੰਦਾ ਓਨਮ, ਉਹਦੇ 'ਚ ਉਹ ਬੁਲਾਉਂਦੇ ਨੇ, ਇੱਜ਼ਤ ਦਿੰਦੇ ਨੇ, ਸਨਮਾਨ ਦਿੰਦੇ ਨੇ ਕਿ ਤੁਸੀਂ ਉਹ ਬੰਦੇ ਹੋ ਜਿਹੜੇ ਉੱਠ ਕੇ ਉਸ ਟਾਈਮ ਕੇਰਲਾ ਗਏ ਹੋ। ਕੀ ਸਾਡੇ ਬਾਕੀ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਇਸ ਤਰ੍ਹਾਂ ਦਾ ਸਨਮਾਨ ਹੁੰਦਾ? ਨਹੀਂ ਹੁੰਦਾ। ਅੱਜ ਅਸੀਂ ਕਹਿ ਦਿੰਦੇ ਹਾਂ ਕਿ ਕੈਨੇਡਾ 'ਚ ਸਿੱਖਾਂ ਦਾ ਬੜਾ ਨਾਮ ਹੈ ਜੀ, ਅਮਰੀਕਾ 'ਚ ਬੜਾ ਨਾਮ ਹੈ ਜੀ। ਉੱਥੇ ਦੇ ਜਿਹੜੇ ਲੋਕ ਨੇ ਨਾ, ਉੱਥੇ ਕੋਈ ਕਿਸੇ ਨੂੰ ਬਿਨਾਂ ਕੰਮ ਤੋਂ ਪਾਣੀ ਵੀ ਨਹੀਂ ਪਿਲਾਉਂਦਾ। ਦੇਅਰ ਇਜ਼ ਨੋ ਫ੍ਰੀ ਲੰਚ ਇਨ ਦਾ ਵਰਲਡ, ਇੱਕ ਕਹਾਵਤ ਬਣੀ ਹੋਈ ਹੈ। ਬਟ ਉਹਨਾਂ ਨੇ ਦੇਖਿਆ ਇਹ ਕੌਮ ਹੈ ਜਿਹੜੀ ਟਾਈਮ ਦੇ ਉੱਤੇ ਜਦੋਂ ਕੋਈ ਤਕਲੀਫ ਆਉਂਦੀ ਹੈ ਤੇ ਪਿੱਟਦੀ ਹੈ, ਖੜਦੀ ਹੈ, ਤੇ ਉਸ ਚੀਜ਼ ਨੂੰ ਉਹ ਸਮਝਦੇ ਨੇ। ਉਹਨਾਂ ਨੂੰ ਸਮਝਣ ਤੋਂ ਬਾਅਦ ਉਹ ਅੱਜ ਤੁਹਾਡੀ ਇੱਜ਼ਤ ਕਰਦੇ ਨੇ। ਆਪਣੇ ਦੇਸ਼ 'ਚ ਇਹ ਚੀਜ਼ ਕਿੱਥੇ ਹੈ? ਮੈਨੂੰ ਦੱਸੋ, ਹੈ ਕਿੱਥੇ? ਮੈਂ ਪਹਿਲਾ ਸਮਾਜ ਦੇਖਿਆ ਕੇਰਲਾ ਦਾ ਜਿਹਨੇ ਘੱਟੋ ਘੱਟ ਸਾਨੂੰ ਰਿਕੋਗਨਾਈਜ਼ ਕੀਤਾ ਹੈਗਾ, ਜਿਹਨੇ ਕਿਹਾ ਕਿ ਹਾਂ ਬਾਈ ਪਿਛਲੇ ਕਈ ਸਾਲਾਂ ਤੋਂ, ਜਦੋਂ ਦਾ ਹੜ੍ਹ ਮੇਰੇ ਕੋਲ 17 ਜਾਂ 18 ਹੜ੍ਹ ਆਏ ਸਨ ਉੱਤੇ, ਉਸ ਤੋਂ ਬਾਅਦ ਅੱਜ ਤੱਕ ਸਾਨੂੰ ਬੁਲਾਉਂਦੇ ਨੇ। ਅਸੀਂ ਉਹਨਾਂ ਦੇ ਰਿਣੀ ਹਾਂ। ਮੈਂ ਪਿੱਛੇ ਕੈਨੇਡਾ ਬੱਚਿਆਂ ਕੋਲ ਗਿਆ, ਉੱਥੇ ਇੱਕ ਲੜਕੀ ਸਾਨੂੰ ਦਸ਼ਮੇਸ਼ ਦਰਬਾਰ ਗੁਰਦੁਆਰੇ ਮਿਲ ਗਈ, ਇੱਥੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਮਿਲ ਗਈ। ਤੇ ਮੇਰੇ ਬੇਟੇ ਨੇ ਕਿਹਾ, ਕਹਿੰਦੇ ਜੀ ਦੇਖੋ ਇਹ ਬੱਚਿਆਂ ਨੂੰ ਨਾ ਸਮਾਨ ਦੇ ਰਹੇ ਨੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕਿੱਥੋਂ ਹੋ? ਉਹ ਗੱਲ ਨਹੀਂ ਸਮਝੀ ਪਹਿਲਾਂ, ਫਿਰ ਮੈਂ ਉਹਨੂੰ ਇੰਗਲਿਸ਼ ਵਿੱਚ ਪੁੱਛਿਆ। ਉਹ ਕਹਿੰਦੀ ਮੈਂ ਕੇਰਲਾ ਤੋਂ ਹਾਂ। ਅਤੇ ਮੈਂ ਕਿਹਾ ਤੈਨੂੰ ਗੁਰਦੁਆਰਾ ਸਾਹਿਬ ਬਾਰੇ ਕਿਹਨੇ ਦੱਸਿਆ? ਕਹਿੰਦਾ ਮੇਰੀ ਸਹੇਲੀ ਨੇ ਦੱਸਿਆ ਕਿ ਤੁਸੀਂ ਗੁਰਦੁਆਰੇ ਜਾਓ, ਤੁਹਾਨੂੰ ਰਾਸ਼ਨ ਵੀ ਮਿਲੇਗਾ, ਤੁਹਾਨੂੰ ਬੈਡਿੰਗ ਵੀ ਮਿਲੇਗਾ ਅਤੇ ਤੁਹਾਨੂੰ ਕੰਬਲ ਵੀ ਮਿਲਣਗੇ। ਅਤੇ ਕਹਿੰਦੀ ਮੈਂ ਕਿਹਾ ਤੁਹਾਨੂੰ ਕਿਵੇਂ ਫੀਲ ਹੋ ਰਿਹਾ? ਕਹਿੰਦਾ ਮੈਨੂੰ ਬੜੀ ਐਕਸਾਈਟਿਡ ਫੀਲ ਕਰ ਰਹੀ ਹਾਂ ਕਿ ਇਹੋ ਜਿਹੀ ਸੰਸਥਾਵਾਂ ਵੀ ਹੈਗੀਆਂ ਨੇ ਜਿਹੜਾ ਕੰਮ ਕਰ ਰਹੀਆਂ ਨੇ, ਐਜੂਕੇਸ਼ਨ ਵਾਸਤੇ ਇੰਨਾ ਕੰਮ ਕਰ ਰਹੀਆਂ ਨੇ, ਜਾਂ ਜਿਹੜੇ ਅਸੀਂ ਬਾਹਰੋਂ ਆ ਰਹੇ ਉਹਨਾਂ ਦੀ ਇੰਨੀ ਹੈਲਪ ਕਰ ਰਹੀਆਂ। ਕਹਿੰਦੀ ਮਤਲਬ ਮੈਂ ਉਹਨੂੰ ਫਿਰ ਪੁੱਛਿਆ, ਮੈਂ ਕਿਹਾ ਤੈਨੂੰ ਕੀ ਲੱਗਿਆ ਕਿ ਇੱਥੇ ਆ ਕੇ ਤੂੰ ਆਪਣੇ ਆਪ ਨੂੰ ਕਿੱਦਾਂ ਫੀਲ ਕੀਤਾ? ਉਹਨੇ ਕਹਿੰਦਾ ਮੈਂ ਆਪਣੇ ਆਪ ਨੂੰ ਬੜਾ ਅੱਛਾ ਫੀਲ ਕਰ ਰਹੀ ਹਾਂ। ਹੁਣ ਤੁਸੀਂ ਇਹ ਦੇਖੋ ਕਿ ਉਸਨੇ ਇਸ ਗੱਲ ਨੂੰ ਸਮਝਿਆ ਕਿ ਮਤਲਬ ਮੈਂ ਇੱਥੇ ਦੀ ਨਹੀਂ ਹਾਂ ਜਾਂ ਇਹਨਾਂ ਦੀ ਕਮਿਊਨਿਟੀ 'ਚੋਂ ਵੀ ਨਹੀਂ ਹਾਂ, ਤਾਂ ਵੀ ਮੇਰਾ ਇਹ ਕੰਮ ਕਰਦੇ ਨੇ। ਹੁਣ ਇਹ ਗੱਲ ਮੈਸੇਜ ਬੜੀ ਦੂਰ ਤੱਕ ਜਾਂਦਾ ਹੈਗਾ। ਇਹ ਜਿਹੜਾ ਮੈਸੇਜ ਹੈ ਨਾ, ਉੱਥੇ ਕੀ ਹੈ ਕਿ ਜਿਹੜੇ ਵੀ ਲੋਕ ਨੇ ਮੇਰੇ ਤੁਹਾਡੇ ਵਰਗੇ, ਉਹ ਆਪਣੇ ਆਪ 'ਤੇ ਕਰ ਲੈਂਦੇ ਨੇ ਕਿ ਅਗਲੇ 3 ਮਹੀਨੇ ਜਿੰਨੇ ਬੱਚੇ ਆਉਣਗੇ ਜਾਂ ਕੋਈ ਆਏਗਾ ਉਹਦੀ ਮਦਦ ਮੈਂ ਕਰਨਾ ਹੈਗਾ। ਸਾਡੇ 'ਚ ਉਹ ਚੀਜ਼ ਪੰਜਾਬ 'ਚੋਂ ਗਾਇਬ ਹੈ। ਇੱਕ ਤਾਂ ਸਾਡੇ ਡੇਰਾਵਾਦ ਬੜਾ ਹਾਵੀ ਹੈ, ਹਰ ਘਰ ਦੇ ਵਿੱਚ ਜਿੰਨੇ ਬੰਦੇ ਨੇ ਉਨੇ ਡੇਰੇ ਬਣ ਚੁੱਕੇ ਨੇ। ਇਹ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਜ਼ਿਸ਼ ਹੈ, ਕਿਉਂਕਿ ਪੰਜਾਬ ਤੋਂ ਬਾਅਦ ਡੇਰਾ ਕਿਉਂ ਨਹੀਂ ਹੈ? ਇੱਕ ਵਾਰੀ ਸ਼ਤਰੂਘਨ ਸਿਨਹਾ ਦੀ ਗੱਲ ਮੈਨੂੰ ਬੜੀ ਯਾਦ ਆਉਂਦੀ ਹੈ। ਕੋਈ ਬੰਦਾ ਅੱਛੀ ਗੱਲ ਕਰੇ ਉਹਦੀ ਮੰਨਣੀ ਚਾਹੀਦੀ ਹੈ। ਉਹ ਕਹਿੰਦਾ ਸਾਡੇ ਬਾਬੇ ਕਿੱਥੋਂ ਪੈਦਾ ਹੋਣਗੇ? ਮੈਂ ਕਿਹਾ, ਉਹਨਾਂ ਨੇ ਪੁੱਛਿਆ ਕਿਉਂ? ਕਹਿੰਦਾ ਅਸੀਂ ਇੱਕ ਮੁੱਠੀ ਚਾਵਲ ਦੀ ਦਿੰਦੇ ਹਾਂ ਜਿਹੜਾ ਮੰਗਣ ਆਉਂਦਾ, ਅਸੀਂ ਜ਼ਮੀਨਾਂ ਉਹਨਾਂ ਦੇ ਨਾਂ 'ਤੇ ਲਿਖਾਈ ਜਾਂਦੇ ਹਾਂ। ਜਿਹੜਾ ਸਾਡਾ ਜਾਗਤ ਜੋਤ ਗੁਰੂ ਹੈ ਉਸਨੂੰ ਛੱਡ ਕੇ ਇਹਨਾਂ ਪਖੰਡੀਆਂ ਦੇ ਪਿੱਛੇ ਭੱਜੇ ਫਿਰਦੇ ਹਾਂ। ਲੱਭਦਾ ਕੀ ਉੱਥੇ ਸਾਨੂੰ? ਬਾਅਦ ਵਿੱਚ ਵਿਪਤੀ ਹੁੰਦੀ ਹੈ ਨਾ, ਪਤਾ ਲੱਗਦਾ ਇਹ ਗੱਲ, ਫਿਰ ਪਤਾ ਲੱਗਦਾ ਬਾਬਾ ਤੇ ਇਹ ਕੁਝ ਕਰ ਗਿਆ। ਮੁੱਦੇ ਦੇ ਨਾਲ ਜੁੜਿਆ ਹੋਇਆ ਸਵਾਲ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ ਦੇ ਜਿਹੜੇ ਪ੍ਰਾਈਵੇਟ ਨੇ ਜਾਂ ਗੌਰਮੈਂਟ ਅਦਾਰੇ ਨੇ, ਉਹਨਾਂ ਦੇ ਉੱਪਰ ਪੰਜਾਬ ਤੋਂ ਬਾਹਰਲੇ ਲੋਕ ਨੇ ਉਹ ਨੌਕਰੀਆਂ ਦੇ ਉੱਪਰ ਕਾਬਜ਼ ਹੁੰਦੇ ਨਜ਼ਰ ਆਉਂਦੇ ਆ। ਅਤੇ ਤੁਹਾਡਾ ਤਜਰਬਾ ਲੰਬੇ ਸਮੇਂ ਦਾ, ਤੁਸੀਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਵੀ ਦੇਖਿਆ ਵੀ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਦੇ ਨੌਜਵਾਨ ਨੇ, ਉਹਨਾਂ ਨੇ ਪੰਜਾਬ ਤੋਂ ਬਾਹਰ ਕਿਤੇ ਗੌਰਮੈਂਟ ਜਾਂ ਪ੍ਰਾਈਵੇਟ ਨੌਕਰੀ ਦੇ ਉੱਪਰ ਕਾਬਜ਼ ਹੋਣੋਂ ਜਾ ਕੇ? ਕਦੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ। ਬਹੁਤ ਕੋ ਰੇਅਰ ਹੈ ਕੋਈ, ਮਤਲਬ ਜਿੱਥੇ ਅਗਰ ਲਾ ਲਓ ਤੁਸੀਂ ਕਿਸੇ ਸਟੇਟ ਦੀ 12 ਕਰੋੜ ਦੀ ਆਬਾਦੀ ਹੈ ਅਤੇ ਉਹਦੇ 12 ਸਿੱਖ ਹੋਣਗੇ ਕੋਈ ਜਿਹੜੇ ਨੌਕਰੀ ਕਰਦੇ ਹੋਣਗੇ, ਉਹ ਵੀ ਗਿਣਤੀ ਦੇ ਹੋਣਗੇ 12। ਦੂਜੀ ਗੱਲ ਪਤਾ ਕੀ ਹੈ, ਜਦੋਂ ਤੱਕ ਸਾਡੀ ਨੀਅਤ ਜਦੋਂ ਤੱਕ ਕਲੀਅਰ ਨਹੀਂ ਹੋਏਗੀ ਨਾ, ਹੁਣ ਇਹ ਸਰਕਾਰ, ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਬੋਲਦੀਆਂ ਕਿਉਂ ਨਹੀਂ ਪਈਆਂ? ਅਕਾਲੀ ਕਿਉਂ ਨਹੀਂ ਬੋਲਦੇ? ਬੀਜੇਪੀ ਵਾਲੇ ਕਿਉਂ ਨਹੀਂ ਬੋਲਦੇ? ਕਾਂਗਰਸ ਕਿਉਂ ਨਹੀਂ ਬੋਲਦੀ? ਕਿਉਂਕਿ ਇਹਨਾਂ ਨੇ ਆਪ ਨਹੀਂ ਕੀਤਾ ਇਹ ਕੰਮ। ਜਿਹੜੀ ਜੋਬ ਰਿਜ਼ਰਵੇਸ਼ਨ ਹੈ ਜਿਹੜੀ ਬਾਕੀ ਸਟੇਟਾਂ ਨੇ ਕਰ ਦਿੱਤੀ, ਇਹ ਕਿਉਂ ਨਹੀਂ ਕਰਦੇ? ਇਹ ਕਿਉਂ ਨਹੀਂ ਬੋਲਦੇ ਉਸ ਮਸਲੇ 'ਤੇ? ਕਿਉਂਕਿ ਇਹ ਮਸਲਾ ਬੋਲਣਗੇ ਤਾਂ ਇਹਨਾਂ ਦੇ ਖਿਲਾਫ ਜਾਂਦੀ ਚੀਜ਼। ਇਸ ਟਾਈਮ ਪੰਜਾਬ ਨੂੰ ਤਾਂ ਦੇਖੋ ਇਸ ਚੀਜ਼ ਦੀ ਲੋੜ ਹੈ। ਇੱਕ ਤਾਂ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਸਕੂਲਾਂ 'ਚ, ਜਿਨ੍ਹਾਂ ਦੇ ਵੀ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਦੇ ਨੇ, ਮੈਂ ਨਹੀਂ ਕਹਿੰਦਾ ਉਹਨਾਂ ਨੂੰ ਅੱਜ ਕਢਾ ਲੋਗੇ ਤਾਂ ਕਿੱਥੇ ਲੈ ਕੇ ਜਾਓਗੇ, ਬਟ ਜਾ ਕੇ ਘੱਟੋ ਘੱਟ ਪੁੱਛੋ ਤਾਂ ਸਹੀ। ਲੱਖਾ ਸਿਧਾਣਾ ਹੀ ਕਹਿੰਦਾ ਨਾ, ਉਹਦੀ ਗਲਤ ਗੱਲ ਤਾਂ ਨਹੀਂ ਹੈ। ਉਹੀ ਕਹਿੰਦਾ ਨਾ, ਤੁਸੀਂ ਖਾਲੀ ਪੇਰੈਂਟਸ ਟੀਚਰ ਮੀਟਿੰਗ ਵਾਲੇ ਦਿਨ ਜਾਂਦੇ ਹੋ, ਜਿਹੜਾ ਬੱਚੇ ਨੂੰ ਉਹਨਾਂ ਨੇ ਸਰਵਿਤਕਾਰੀ ਵਾਲੇ ਨੇ ਦਬਕਾਇਆ ਹੁੰਦਾ, ਉਹ ਚੁੱਪ ਕਰਕੇ ਖਲੋਤਾ ਰਹਿੰਦਾ। ਉਹ ਬੱਚੇ ਨੂੰ ਕਹਿ ਦਿੰਦੇ ਬਹੁਤ ਅੱਛਾ ਬੱਚਾ ਜੀ ਤੁਹਾਡਾ, ਬਹੁਤ ਅੱਛਾ ਬੱਚਾ ਹੈ, ਬੜੇ ਨੰਬਰ ਲੈ ਰਿਹਾ ਜੀ। ਤਾਂ ਤੁਸੀਂ ਘਰ ਆ ਜਾਂਦੇ ਹੋ ਖੁਸ਼ ਹੋ ਕੇ। ਕਦੀ ਵਿੱਚੋਂ ਜਾ ਕੇ ਕੋਸ਼ਿਸ਼ ਕੀਤੀ ਤੁਸੀਂ ਦੇਖਣ ਦੀ ਕਿ ਹਾਂ ਬਈ ਬੱਚੇ ਨਾਲ ਕਿੱਦਾਂ ਦਾ ਵਿਵਹਾਰ ਹੋ ਰਿਹਾ? ਆਪਣੇ ਬੱਚੇ ਨੂੰ ਬਿਠਾ ਕੇ 5 ਮਿੰਟ ਪੁੱਛਿਆ ਵੀ ਉਹਨੂੰ ਕਦੀ ਕਿ ਤੇਰੇ ਨਾਲ ਕਿੱਦਾਂ ਵਿਵਹਾਰ ਹੋ ਰਿਹਾ, ਕਿ ਤੈਨੂੰ ਕਿਸ ਚੀਜ਼ ਤੋਂ ਤੋੜਿਆ ਜਾ ਰਿਹਾ, ਤੈਨੂੰ ਕਿਸ ਚੀਜ਼ ਨਾਲ ਜੋੜਿਆ ਜਾ ਰਿਹਾ? ਇਹ ਚੀਜ਼ਾਂ ਤਾਂ ਪਰਿਵਾਰ ਨੇ ਦੇਖਣੀਆਂ ਨੇ ਨਾ। ਪਰਿਵਾਰ ਜਿਹੜੇ ਦੇਖੋ, ਸਕੂਲਿੰਗ ਇੱਕ ਇਹੋ ਜਿਹੀ ਚੀਜ਼ ਹੈ, ਇਹ ਤੁਹਾਡੀ ਜ਼ਿੰਦਗੀ ਬਣਾਉਂਦੀ ਹੈ ਔਰ ਤੁਹਾਡੀ ਜ਼ਿੰਦਗੀ ਨੂੰ ਵਿਗਾੜਦੀ ਹੈ। ਜਿਹੜਾ ਸਕੂਲ ਲੈਵਲ ਹੈ, ਕਾਲਜ 'ਤੇ ਜਾ ਕੇ ਤਾਂ ਫਿਰ ਸਮੁੰਦਰ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਹੋ। ਜਿਹੜੀ ਸਕੂਲ ਹੁੰਦਾ ਨਾ, ਇਹ ਤੁਹਾਡਾ
ਸਭ ਕੁਝ ਬਣਾਉਂਦਾ ਹੈਗਾ ਇਨਸਾਨ ਦਾ। ਸਕੂਲ ਤੋਂ ਹੀ ਤੁਸੀਂ ਸਭ ਕੁਝ ਸਿੱਖਦੇ ਹੋ। ਅਗਰ ਅੱਛਾ ਸਕੂਲ ਹੈ ਤਾਂ ਅੱਛੀਆਂ ਗੱਲਾਂ ਸਿੱਖੋਗੇ। ਹੁਣ ਉਹ ਜਿਹੜੇ ਬੱਚੇ ਨੇ, ਹੁਣ 123 ਸਕੂਲ ਹੋ ਗਏ ਜਿਹੜੇ, ਮੈਂ ਚਲੋ ਬਾਕੀ ਸਕੂਲਾਂ ਨੂੰ ਛੱਡਦਾ, DAV ਵੀ ਛੱਡ ਦਿੱਤਾ, ਕ੍ਰਿਸਚਨ ਵਾਲੇ ਵੀ ਛੱਡ ਦਿੱਤੇ। ਹੁਣ ਉੱਥੇ 123 ਦੇ ਵਿੱਚ ਅਗਰ ਆਪਾਂ ਐਵਰੇਜ ਵੀ ਪਕੜ ਲਈਏ ਕਿ 2000 ਬੱਚਾ ਪੜ੍ਹ ਰਿਹਾ ਤਾਂ 24,000 ਬੱਚੇ ਦਾ ਬ੍ਰੇਨ ਹਰ ਮਹੀਨੇ ਤੁਸੀਂ ਵਾਸ਼ ਕਰ ਰਹੇ ਹੋ। ਅੱਗੇ ਦੇ ਅੱਗੇ ਆਈ ਜਾ ਰਹੇ ਨੇ ਨਾ ਬੱਚੇ, ਤਾਂ ਬ੍ਰੇਨ ਵਾਸ਼ ਹੀ ਹੋ ਰਿਹਾ ਨਾ ਉਹਨਾਂ ਦਾ। ਉਹਨਾਂ ਨੂੰ ਤਾਂ ਪੰਜਾਬੀ ਅੱਜ ਤੁਸੀਂ ਦੇਖੋ ਨਾ, ਮੈਂ ਬੜਾ ਹੈਰਾਨ ਹੁੰਦਾ ਕਿ ਜਿੱਥੇ ਵੀ ਕੋਈ ਬੰਦੇ ਕੋਲ ਦੇਖੋ ਜਿਹੜੇ ਕਿਸੇ ਚੰਗੇ ਸਕੂਲ ਹੀ ਪੜ੍ਹ ਰਿਹਾ, ਬੱਚਾ ਵੀ ਹਿੰਦੀ ਬੋਲ ਰਿਹਾ, ਮਾਂ ਪਿਓ ਵੀ ਹਿੰਦੀ ਬੋਲ ਰਹੇ ਨੇ। ਹਾਂਜੀ, ਜਿਹੜੀ ਕਿ ਸਾਡੀ ਭਾਸ਼ਾ ਨਹੀਂ ਹੈ। ਸਾਡੀ ਮਾਤਰ ਭਾਸ਼ਾ ਜਿਹੜੀ ਹੈ ਜਾਂ ਮਦਰ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਹੈ। ਅਸੀਂ ਕਿਸੇ ਦੂਜੀ ਲੈਂਗੁਏਜ ਨੂੰ ਮਾੜਾ ਨਹੀਂ ਕਹਿ ਰਹੇ, ਬਟ ਕਹਿਣ ਦਾ ਮਤਲਬ ਕਿ ਜਿਹੜੀ ਸਾਡੀ ਮੇਨ ਲੈਂਗੁਏਜ ਅਸੀਂ ਉਹਨੂੰ ਤਾਂ ਛੱਡੀ ਬੈਠੇ ਹਾਂ। ਤੁਸੀਂ ਕਿਸੇ ਹੋਰ ਸਟੇਟ 'ਚ ਜਾ ਕੇ ਦੇਖੋ, ਅੱਛਾ ਬੋਰਡ ਲਿਖਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ ਜੀ, ਬੋਰਡ ਲਿਖੇ ਜਾਣਗੇ ਜੀ, ਹਰ ਬੋਰਡ ਪੰਜਾਬੀ 'ਚ ਲਿਖਿਆ ਜਾਣਾ ਚਾਹੀਦਾ, ਬੜੀ ਸਖਤ ਕਾਰਵਾਈ ਹੋਏਗੀ। ਲੋ ਜੀ ਮੁੜ ਕੇ ਡੇਟ ਐਕਸਟੈਂਡ ਹੋ ਗਈ। ਉਹ ਕਿਹੜੇ ਖਾਤੇ 'ਚ ਹੈ ਕਿਸੇ ਨੂੰ ਨਹੀਂ ਪਤਾ, ਕੀ ਹੋਇਆ ਕਿਸੇ ਨੂੰ ਨਹੀਂ ਪਤਾ। ਇਹ ਪਹਿਲਾ ਬੰਦਾ ਸੀ ਲੱਖਾ ਸਿਧਾਣਾ ਜਿਹਨੇ ਹਾਈਵੇ ਦੇ ਉੱਤੇ ਜਿਹੜੇ ਬੋਰਡ ਲਿਖੇ ਸੀ ਉਹਨਾਂ ਵਿਰੋਧਤਾ ਕੀਤੀ। ਰਹਿੰਦੇ ਅਸੀਂ ਪੰਜਾਬ ਵਿੱਚ ਹੋਈਏ ਤੇ ਬੋਰਡ ਸਾਡੇ ਅੰਗਰੇਜ਼ੀ ਹਿੰਦੀ 'ਚ ਲਿਖੇ ਹੋਣ ਤੇ ਸਾਨੂੰ ਕਿੰਨੇ ਵੇ ਸਿਆਣਾ ਕਹਿਣਾ ਹੈਗਾ। ਗਲਤੀਆਂ ਸਾਡੀਆਂ ਆਪਣੀਆਂ ਵੀ ਨੇ। ਸਾਡੀਆਂ ਸੰਸਥਾਵਾਂ ਦਾ ਤਾਂ ਖੈਰ ਉਹਨਾਂ ਦਾ ਤਾਂ ਜ਼ਿਕਰ ਹੀ ਨਾ ਕਰੋ ਨਾ। ਉਹਨਾਂ ਦਾ ਤਾਂ ਤੁਸੀਂ ਦੇਖੋ ਨਾ, ਇਹਨਾਂ ਨੇ ਤਾਂ ਕਿਸੇ ਚੰਗੇ ਭਲੀ ਚੀਜ਼ ਨੂੰ ਖਰਾਬ ਕਰਨਾ, ਇਹਨਾਂ ਨੂੰ ਦੇ ਦਿਓ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਕਿਸੇ ਨੂੰ ਦਿੱਲੀ ਦੇ ਬੰਦੇ ਨੂੰ ਪੁੱਛ ਕੇ ਦੇਖ ਲਓ ਕਿ ਕੀ ਚੀਜ਼ ਸੀ ਕਿਸੇ ਟਾਈਮ। ਉੱਥੋਂ ਪੜ੍ਹ ਕੇ ਲੋਕ ਕਿੱਥੇ ਕਿੱਥੇ ਪਹੁੰਚ ਗਏ। ਹਾਂਜੀ, ਅੱਜ ਉੱਥੇ ਦੇ ਹਾਲਾਤ ਦੇਖ ਲਓ। ਕਿਉਂ? ਸੰਸਥਾਵਾਂ ਦੇ ਕੋਲ ਚਲਾ ਗਿਆ। ਸੰਸਥਾਵਾਂ ਦਾ ਧਿਆਨ ਹੀ ਨਹੀਂ ਹੈ। ਸਾਡਾ ਸੰਸਥਾਵਾਂ ਦਾ ਧਿਆਨ ਕਾਹਦੇ ਤੇ? ਗੋਲਕਾਂ ਇਕੱਠੀਆਂ ਕਰੋ, ਲੰਗਰ ਜਿੰਨੇ ਵਧੀਆ ਲਾ ਸਕਦੇ ਹੋ ਲਾ ਲਓ, ਬਿਲਡਿੰਗਾਂ ਸੋਹਣੀਆਂ ਬਣਾ ਲਓ। ਹਾਂਜੀ, ਉਸ ਤੋਂ ਬਾਅਦ ਕੀ ਨਾਮ ਹੈਗਾ ਕਿ ਤੁਹਾਡਾ ਨਗਰ ਕੀਰਤਨ ਕੱਢੋ, ਫੁੱਲਾਂ ਦੀ ਸਜਾਵਟ ਕਰ ਲਓ, ਜਹਾਜ਼ 'ਤੇ ਫੁੱਲ ਸੁੱਟ ਲਓ। ਉਹ ਜਿਹੜੇ ਪਰਿਵਾਰ ਹੈ ਜਿਹਨੇ ਫੁੱਲ ਸੁੱਟਵਾਏ ਨੇ ਦਰਬਾਰ ਸਾਹਿਬ 'ਤੇ, ਉਹਨਾਂ ਨੂੰ ਇੰਨਾ ਹਾਈਲਾਈਟ ਕੀਤਾ ਹੋਇਆ, ਇੰਨਾ ਹਾਈਲਾਈਟ ਕੀਤਾ। ਮੈਂ ਉਹਨਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ ਹਾਂ ਕਿ ਚਲੋ ਤੁਸੀਂ, ਤੁਹਾਡੀ ਸ਼ਰਧਾ ਹੋਏਗੀ, ਉਹ ਯਾਰ ਤੁਸੀਂ ਇੰਨੇ ਕੁ ਬੱਚੇ ਹੀ ਇੱਥੇ ਦੇ ਅਡੋਪਟ ਕਰ ਲੈਂਦੇ। ਕੋਈ ਐਜੂਕੇਟ ਪੰਜਾਬ ਵਾਲੀ ਇੱਕ ਸੰਸਥਾ ਚੱਲ ਰਹੀ ਹੈ, ਤੁਸੀਂ ਉੱਥੇ ਜਾ ਕੇ ਕਹਿੰਦੇ 20 ਬੱਚੇ ਅਸੀਂ ਅਡੋਪਟ ਕਰਦੇ ਹਾਂ ਜੀ। ਇਹ ਜਿੰਨਾ ਖਰਚਾ ਅਸੀਂ ਉੱਥੇ ਕਰਨਾ ਹੈ, ਸਾਡੇ NRIs ਨੂੰ ਵੀ ਸੋਚਣਾ ਪਏਗਾ ਕਿ ਤੁਸੀਂ ਆਉਂਦੇ ਹੋ, ਤੁਹਾਡੇ ਦਿਲ ਬੜੇ ਸਾਫ਼ ਨੇ, ਤੁਸੀਂ ਆ ਕੇ ਇੱਥੇ ਕੁਝ ਕਰਨਾ ਚਾਹੁੰਦੇ ਹੋ ਨਾ, ਤਾਂ ਆ ਕੇ ਆਪਣੇ ਨਾਲ ਲੱਗਦੇ ਕਿਸੇ ਸਰਕਾਰੀ ਸਕੂਲ, ਕਿਸੇ ਵੀ ਪ੍ਰਾਈਵੇਟ ਸਕੂਲ ਜਾਂ ਕੋਈ ਆਪਣਾ ਸਕੂਲ ਖੜਾ ਕਰੋ। ਸਕੂਲਿੰਗ ਬਹੁਤ ਜ਼ਰੂਰੀ ਹੈ। ਉੱਤੋਂ ਹੀ ਤੁਸੀਂ ਬੱਚੇ ਦੀ ਉਮੀਦ ਅੱਗੇ ਕਰ ਸਕਦੇ ਹੋ। ਹੁਣ ਉਹ ਬਲਦੇਵ ਸਿੰਘ ਸਿਰਸਾ ਨੇ ਮਸਲਾ ਚੁੱਕਿਆ ਹੋਇਆ ਜਿਹੜਾ ਉਹ ਹਿਸਟਰੀ ਵਾਲਾ। ਤੁਸੀਂ ਦੱਸੋ, ਪੰਜਾਬ ਦੇ ਵਿੱਚ ਤੁਸੀਂ ਗਲਤ ਹਿਸਟਰੀ ਪੜ੍ਹਾ ਰਹੇ ਹੋ ਆਪਣੇ ਗੁਰੂਆਂ ਦੀ। ਦੇਖੋ ਕੀ ਤੁਸੀਂ ਕਰੋਗੇ। ਹਾਂਜੀ, ਉਹੀ ਤਾਂ ਅਸੀਂ ਪੰਜਾਬ ਤੋਂ ਬਾਹਰ ਤਾਂ ਕੀ ਉਮੀਦ ਕਰ ਸਕਦੇ ਹਾਂ ਜਦ ਇੱਥੇ ਸਾਡਾ ਇਹ ਹਾਲ ਹੈ। ਬੇਅਦਬੀਆਂ ਹੋਈਆਂ, ਅੱਜ ਤੱਕ ਕਿਸੇ ਦਾ ਕੋਈ ਅਸਰ ਹੈ? ਕੋਈ ਅਸਰ ਨਹੀਂ ਹੈ। ਗੱਲਾਂ ਹੋਈਆਂ। ਪੰਜਾਬ ਦੇ ਵਿੱਚ ਬਦਲਾਅ ਵਾਲੀ ਸਰਕਾਰ ਹੈ, ਦਾਅਵਾ ਕੀਤਾ ਜਾਂਦਾ ਕਿ ਸੱਚਮੁੱਚ ਬਦਲਾਅ ਆਇਆ। ਲੱਗਦਾ ਕਿ ਪੰਜਾਬੀਆਂ ਦਾ ਮਾਣ ਕਹਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਭਾਸ਼ਾ ਦੇ ਉੱਪਰ, ਦਸਤਾਰ ਦੇ ਉੱਪਰ, ਕੜੇ ਦੇ ਉੱਪਰ ਕੋਈ ਸਟੈਂਡ ਲੈ ਸਕਦੇ। ਜਿਹੜੇ ਸਕੂਲ ਇਸ ਤਰ੍ਹਾਂ ਦਾ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਉਹਨਾਂ ਦੀ ਮਾਤ ਭਾਸ਼ਾ ਦੇ ਨਾਲੋਂ, ਉਹਨਾਂ ਦੇ ਜਿਹੜੇ ਕਹਿ ਸਕਦੇ ਆ ਇੱਕ ਮੁੱਖ ਅੰਗ ਨੇ, ਉਹਨਾਂ ਨਾਲੋਂ ਤੋੜਦੇ ਨਜ਼ਰ ਆਉਂਦੇ। ਦੇਖੋ, ਸਰਕਾਰ ਨੇ ਇਹਦੇ 'ਤੇ ਗਾਈਡਲਾਈਨਸ ਤਾਂ ਦਿੱਤੀਆਂ ਨੇ ਕਿ ਹਰ ਸਕੂਲ ਦੇ ਵਿੱਚ ਪੰਜਾਬੀ ਪੜ੍ਹਾਉਣਾ ਜ਼ਰੂਰੀ ਹੈ, ਲੇਕਿਨ ਉਹਦਾ ਫੋਲੋਅਪ ਕੀ ਹੋ ਰਿਹਾ ਦੇਖਣ ਦੀ ਗੱਲ ਹੈ ਨਾ। ਆਪਾਂ ਕਾਨੂੰਨ ਤਾਂ ਬਣਾ ਦਿੰਦੇ ਹਾਂ, ਕਾਨੂੰਨ ਤੇ ਬਹੁਤ ਕੁਝ ਬਣੇ ਨੇ, ਬਟ ਉਹਦਾ ਫੋਲੋਅਪ ਕੀ ਲੈਂਦੀ ਹੈ ਤੇ ਸਰਕਾਰ ਨੇ ਦੇਖਣਾ। ਬਟ ਇਸ ਤਰ੍ਹਾਂ ਦਾ ਦਿਖਦਾ ਨਹੀਂ ਅਜੇ ਤੱਕ। ਅਗਰ ਇੱਕ ਬੰਦਾ ਇਕੱਲਾ ਰੌਲਾ ਪਾ ਰਿਹਾ ਹੈ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਜਿਵੇਂ 126 ਸਕੂਲ ਹੈਗੇ ਨੇ ਇਹਨਾਂ ਦੇ, ਅਗਰ ਇਹ ਕੰਮ ਕਰਦੇ ਨੇ ਤਾਂ 126 ਸਕੂਲਾਂ ਦੇ ਵਿੱਚ ਇਹ ਤਾਂ ਨਹੀਂ ਹੈਗਾ ਕਿ ਸਿੱਖ ਬੱਚੇ ਨਹੀਂ ਪੜ੍ਹ ਰਹੇ ਹੋਣਗੇ। ਕਰੀਬ ਸਿੱਖ ਬੱਚੇ ਪੜ੍ਹ ਰਹੇ। ਦੇਖੋ, ਉਹ ਤੁਹਾਡੀ ਜੜ੍ਹਾਂ 'ਚ ਬੈਠੇ ਨੇ ਜਾ ਕੇ। ਤੁਹਾਡੀ ਜੜ੍ਹ ਹੈ ਪੰਜਾਬ ਦੇ ਪਿੰਡ। ਸਾਡਾ ਜੜ੍ਹ ਜਿਹੜੀ ਹੈ ਉਹ ਸ਼ਹਿਰ 'ਚ ਨਹੀਂ ਹੈ, ਸਾਡੀ ਜੜ੍ਹਾਂ ਪੰਜਾਬ ਦੇ ਪਿੰਡਾਂ 'ਚ ਨੇ। ਠੀਕ ਹੈ ਨਾ? ਉਹ ਜਾ ਕੇ ਤੁਹਾਡੀ ਜੜ੍ਹਾਂ 'ਚ ਬੈਠੇ ਨੇ 126 ਸਕੂਲ ਖੋਲ੍ਹ ਕੇ। ਕਰੀਬ ਮੈਕਸਿਮਮ ਸਕੂਲ ਉਹਨਾਂ ਦੇ ਪਿੰਡਾਂ ਨੂੰ ਲੱਗਦੇ ਨੇ ਜਾਂ ਨਾਲ ਦੇ ਪਿੰਡਾਂ ਨੂੰ ਲੱਗਦੇ ਨੇ। ਕਿ ਉਹ ਆਪ ਜਾ ਕੇ ਚੈੱਕ ਕਰਨ ਨਾ ਇਸ ਗੱਲ ਨੂੰ ਕਿ ਬਈ ਮੇਰੇ ਬੱਚੇ ਨੂੰ ਕੀ ਸਿਖਾਇਆ ਜਾਂਦਾ। ਹੁਣ ਦੇਖੋ, ਉਹਨੇ ਅਲੱਗ ਜਗਾਣੀ ਸੀ ਜਿਹਦਾ ਨਾਂ ਹੈ ਲੱਖਾ ਸਿਧਾਣਾ, ਉਹਨੇ ਜਲਾ ਦਿੱਤੀ। ਲੱਖੇ ਸਿਧਾਣੇ ਨੇ ਪੂਰੇ ਪੰਜਾਬ ਦਾ ਠੇਕਾ ਤਾਂ ਨਹੀਂ ਲਿਆ ਨਾ। 12,500 ਪਿੰਡ ਹੈ ਤੁਹਾਡੇ ਕੋਲ, 13,000 ਪਿੰਡ ਲਾ ਲਓ, 100-150 ਸ਼ਹਿਰ ਹੋਣਾ। ਉੱਠੋ, ਸਾਰੇ ਉੱਠ ਕੇ ਦੇਖੋ, ਜਾ ਕੇ ਗੱਲ ਕਰੋ। ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਹੈ ਤਾਂ ਗੌਰਮੈਂਟ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਉਹਨੂੰ ਲਿਖੋ ਕਿ ਹਾਂ ਬਈ ਇਹ ਦੇਖੋ ਇੱਥੇ ਤਾਂ ਪੜ੍ਹਾਇਆ ਨਹੀਂ ਜਾਂਦਾ, ਪੰਜਾਬੀ ਨਹੀਂ ਪੜ੍ਹਨ ਦਿੱਤੀ ਜਾਂਦੀ, ਸੰਸਕ੍ਰਿਤ ਪਾਈ ਜਾ ਰਹੀ ਹੈ। ਉਹਨਾਂ ਨੂੰ ਕੜੇ ਪਾਉਣ ਤੋਂ ਰੋਕਿਆ ਜਾਂਦਾ ਹੈਗਾ। ਇਹਦੇ ਵਾਸਤੇ SGPC ਤੋਂ ਕੋਈ ਬਿਆਨ ਨਹੀਂ ਆਇਆ ਇਸ ਬਾਰੇ। ਹੈਰਾਨੀ ਦੀ ਗੱਲ ਹੈ, ਕਿਉਂਕਿ ਫਿਰ ਪਤਾ ਲੱਗਦਾ ਨਾ ਕਿ ਉਹ ਕਿਤੇ ਨਾ ਕਿਤੇ ਇਹਨਾਂ ਦੀ ਮਿਲਗੱਠ ਹੈ। ਕੋਈ ਗੱਲ ਤੁਸੀਂ ਨਾ ਕਰੋ, ਮੈਂ ਨਹੀਂ ਕਰਾਂਗਾ। ਔਰ ਮੈਨੂੰ ਜੋ ਲੱਗਦਾ ਹੈ, ਜੋ ਰਿਕਾਰਡ ਅਗਰ ਮੈਂ ਦੇਖਾਂਗਾ 1981 ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਸਕੂਲ ਨੇ ਇਹ ਬਾਦਲ ਸਰਕਾਰ ਦੇ ਦਰਮਿਆਨ ਹੀ ਜ਼ਿਆਦਾ ਬਣੇ ਨੇ ਇਹਨਾਂ ਦੇ। ਇਹ ਜੋ ਲੱਗਦਾ ਹੈ ਮੈਨੂੰ ਇਹਨਾਂ ਦੀ ਉਹ ਸਾਰੀ ਗੱਲ 81 ਤੋਂ ਲੈ ਕੇ 42 ਸਾਲਾਂ ਦੇ ਅੰਦਰ 126 ਸਕੂਲ ਖੜੇ ਕਰ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਔਰ ਤੁਸੀਂ 102 ਸਾਲਾਂ ਦੇ ਵਿੱਚ 88-99 ਸਕੂਲ ਬਣਾਏ ਨੇ, ਉਹਦੇ 'ਚ ਵੀ ਕਈ ਤੁਹਾਡੀਆਂ ਦੂਜੀਆਂ ਸੰਸਥਾਵਾਂ ਚਲਾ ਰਹੀਆਂ ਨੇ। ਔਰ ਮਿਆਰ ਤੁਸੀਂ ਦੇਖ ਲਓ ਕਿੰਨਾ ਕੁ ਉੱਚਾ ਉਹਨਾਂ ਦਾ। ਮਿਆਰ ਉੱਚਾ ਹੋਵੇ, ਮੈਨੂੰ ਗੱਲ ਦੱਸੋ, ਤੁਹਾਡਾ ਬੱਚਾ ਕਿਸੇ ਚੰਗੇ ਸਕੂਲ ਹੀ ਪੜ੍ਹਦਾ ਹੋਵੇ ਔਰ ਅੱਛਾ ਰਿਜ਼ਲਟ ਲੈਂਦਾ ਹੋਵੇ, ਉਹਦੀ ਪੜ੍ਹਾਈ ਅੱਛੀ ਹੋਵੇ, ਉਹਦਾ ਰਿਫਲੈਕਸ਼ਨ ਆ ਰਿਹਾ ਕਿ ਬੱਚਾ ਬਹੁਤ ਅੱਛਾ ਪੜ੍ਹਦਾ, ਤੁਸੀਂ ਕੱਢੋਗੇ ਕਦੀ ਵੀ? ਤੁਸੀਂ ਚਾਹੇ ਆਪਣਾ
ਅੱਧੀ ਰੋਟੀ ਵੀ ਖਾ ਲਓਗੇ, ਕਹੋਗੇ ਨਹੀਂ ਯਾਰ ਮੈਂ ਆਪਣੇ ਬੱਚੇ ਦੀ ਪੜ੍ਹਾਈ ਪੂਰੀ ਕਰਨੀ ਹੈ ਨਾ। ਤਾਂ ਉਹ ਲੋਕ ਨਿਕਲ ਰਹੇ ਨੇ, ਨਹੀਂ ਪੜ੍ਹਦੇ ਉੱਥੇ, ਇਹਨਾਂ ਦੇ ਸਕੂਲਾਂ ਦੇ ਵਿੱਚ ਬੱਚੇ ਨਹੀਂ ਪੜ੍ਹਦੇ ਜਾ ਕੇ। ਖਾਲੀ ਇਹੀ ਵਜ੍ਹਾ ਹੈਗੀ ਹੈ ਉਹਦੀ। ਦੇਖੋ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ। ਇਕੱਲੇ YouTube ਦੇ ਉੱਤੇ ਪਾ ਕੇ ਔਰ ਪੋਸਟਾਂ ਪਾ ਕੇ ਨਹੀਂ ਗੱਲ ਬਣਨੀ। ਆਪਾਂ ਸਾਰੇ ਖੜੇ ਹੋਈਏ, ਜਿੱਥੇ ਜਿੱਥੇ ਵੀ ਇਹ ਲੜਨ ਦੀ ਲੋੜ ਨਹੀਂ ਹੈ। ਤਰੀਕੇ ਬਹੁਤ ਹੈਗੇ ਨੇ ਕੰਮ ਕਰਨੇ ਦੇ, ਤਰੀਕੇ ਨੇ ਜਗਾਓ। ਕਈ ਵਾਰ ਹੋ ਸਕਦਾ ਸਰਕਾਰ ਨੂੰ ਵੀ ਨਹੀਂ ਪਤਾ ਹੁੰਦਾ ਕਈ ਗੱਲ ਦਾ। ਹੁਣ ਜਿਵੇਂ ਗੱਲ ਉੱਠੀ ਹੈ, ਇਹ ਗੱਲ ਜਿਵੇਂ ਉੱਠੀ ਹੈ, ਤਰੀਕੇ ਨਾਲ ਤਾਂ ਦੇਖਿਆ ਜਾਏ ਤਾਂ ਉਹਨੂੰ ਅਰੈਸਟ ਕਰਨੇ ਦੇ ਬਜਾਏ ਉਹਨੂੰ ਬੈਠ ਕੇ ਸਮਝਾਇਆ ਜਾ ਸਕਦਾ ਸੀਗਾ ਕਿ ਠੀਕ ਹੈ ਭਾਈ, ਅਸੀਂ ਸਾਰਾ ਐਜੂਕੇਸ਼ਨ ਡਿਪਾਰਟਮੈਂਟ ਬੁਲਾਉਂਦੇ ਹਾਂ, ਤੁਸੀਂ ਬੈਠੋ, ਬਹਿ ਕੇ ਗੱਲ ਕਰੋ। ਅੱਜ ਉੱਥੇ ਇੰਨਾ ਕੁਝ ਪੁਲਿਸ ਦਾ ਇੰਨਾ ਬੰਦੋਬਸਤ ਹੋਣ ਦੇ ਬਾਵਜੂਦ ਵੀ 500-700 ਪਰਿਵਾਰ ਖੜਿਆ ਨਾ ਉਹਦੇ ਨਾਲ ਆ ਕੇ। ਅੱਜ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਨਾ। ਉਹ ਗੱਲ ਉਹ ਕਿਸੇ ਜਗ੍ਹਾ 'ਤੇ ਠੀਕ ਸੀ ਬੰਦਾ, ਤਾਂ ਹੀ ਗੱਲ ਇੰਨੇ ਲੋਕ ਤੁਰੇ ਨਾ। ਮੈਨੂੰ ਹੀ ਗੱਲ ਦੱਸੋ, ਤੁਸੀਂ ਆਪਣੇ ਨਾਲ ਮੈਨੂੰ 10 ਬੰਦੇ ਤੋੜ ਕੇ ਦਿਖਾ ਦਿਓ, ਨਹੀਂ ਤੁਰਨਗੇ। ਤਾਂ ਹੀ ਤੁਰਨਗੇ ਜਦ ਤੁਸੀਂ ਠੀਕ ਹੋਵੋਗੇ, ਜਦ ਤੁਹਾਡੇ ਅੰਦਰ ਸਹੀ ਹੋਏਗਾ। ਮੈਂ 20 ਬੰਦੇ ਇਕੱਠੇ ਕਰਨੇ ਹਨ, ਮੈਨੂੰ ਨਹੀਂ ਇਕੱਠੇ ਕੀਤੇ ਜਾ ਸਕਦੇ ਮੇਰੇ ਤੋਂ, ਅਗਰ ਮੈਂ ਠੀਕ ਨਹੀਂ ਹੋਵਾਂਗਾ ਤਾਂ। ਸੋ ਇਹ ਚੀਜ਼ ਹੈਗੀ, ਉਹਦੇ ਨਾਲ ਦੁਨੀਆ ਚੱਲੀ ਹੈ ਨਾ, ਤੇ ਕਿਸੇ ਵਜ੍ਹਾ ਨਾਲ ਚੱਲੀ ਹੈ। ਉਹਦਾ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕੀ ਕਰ ਰਿਹਾ, ਉਹਨੂੰ ਬੁਲਾ ਕੇ ਉਹਦਾ ਹੱਲ ਕੱਢੋ ਨਾ। ਬੁਲਾਓ, ਇੱਕ ਤੁਸੀਂ ਲਾਇਸੈਂਸ ਦਿੱਤੇ ਨੇ ਤਾਂ ਹੀ ਉਹਨਾਂ ਨੂੰ ਜਗ੍ਹਾ ਮਿਲੀ ਹੈ, ਤਾਂ ਹੀ ਉਹਨਾਂ ਨੂੰ ਸਕੂਲ ਮਿਲਿਆ, ਤਾਂ ਹੀ ਉਹਨਾਂ ਨੂੰ ਲੈਂਡ ਜਿਹੜੀ ਹੈ ਸਬਸਿਡਾਈਜ਼ ਰੇਟ 'ਤੇ ਮਿਲੀ ਹੈ। ਤਾਂ ਸਬਸਿਡਾਈਜ਼ ਰੇਟ 'ਤੇ ਮਿਲੀ ਹੈ ਤਾਂ ਗੌਰਮੈਂਟ ਦਾ ਤਾਂ ਪੂਰਾ ਹੱਕ ਹੈ ਉਹਦੇ 'ਤੇ ਗੱਲ ਕਰਨੇ ਦਾ। ਉਹ ਨਾਲੇ ਲਾਅ ਹੈ, ਸਟੇਟ ਦਾ ਲਾਅ ਹੈ, ਹਰ ਸਟੇਟ ਦੇ ਵਿੱਚ ਹੈ। ਹੁਣ ਤੁਸੀਂ ਬਿਹਾਰ ਜਾ ਕੇ ਪੰਜਾਬੀ ਕੰਪਲਸਰੀ ਕਰ ਸਕਦੇ ਹੋ? ਨਹੀਂ ਕਰ ਸਕਦੇ। ਤੁਸੀਂ ਯੂਪੀ ਜਾ ਕੇ ਕੰਪਲਸਰੀ ਕਰ ਸਕਦੇ ਹੋ? ਨਹੀਂ ਕਰ ਸਕਦੇ। ਜਿਹੋ ਜਿਹਾ ਸਟੇਟ ਹੈ ਉਹਦੇ ਦੇ ਹਿਸਾਬ ਨਾਲ ਹੀ ਤੁਹਾਨੂੰ ਚੱਲਣਾ ਪਏਗਾ। ਇਹ ਉਹਨਾਂ ਸੰਸਥਾਵਾਂ ਨੂੰ ਵੀ ਸਮਝਣਾ ਚਾਹੀਦਾ ਇਸ ਗੱਲ ਨੂੰ। ਹੁਣ ਉੱਥੇ ਤਾਂ ਨਵੀਂ ਗੱਲ ਵੀ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦਾ ਡਰੈਸ ਕੋਡ ਹੀ ਉਹ ਕਰ ਰਹੇ ਨੇ ਜਿਹੜਾ RSS ਪਾਉਂਦੀ ਹੈ, ਪੀਲੀਆਂ ਪੈਂਟਾਂ ਤੇ ਚਿੱਟੀਆਂ ਕਮੀਜ਼ਾਂ। ਤਾਂ ਫਿਰ ਨਹੀਂ ਕੋਈ ਗੱਲ ਕਰਦਾ ਹੈਗਾ। ਅਸੀਂ ਧਾਮੀ ਸਾਹਿਬ ਦੇ ਇਲੈਕਸ਼ਨ ਨੂੰ ਤਾਂ ਬੜਾ ਹਾਈਲਾਈਟ ਕਰ ਰਹੇ ਹਾਂ। ਧਾਮੀ ਸਾਹਿਬ ਤੀਜੀ ਵਾਰੀ ਜਿੱਤ ਗਏ, ਧਾਮੀ ਸਾਹਿਬ ਤੀਜੀ ਵਾਰੀ ਜਿੱਤ ਗਏ। ਧਾਮੀ ਸਾਹਿਬ ਤੀਜੀ ਵਾਰੀ ਜਿੱਤ ਕੇ ਦੇਖੋ ਕਿਹੜੇ ਮੱਲ ਮਾਰਦੇ ਨੇ। ਅੱਛਾ, ਜਿਹੜੀਆਂ ਵੋਟਾਂ ਬਣ ਰਹੀਆਂ ਨੇ ਉਹਦੇ ਵਿੱਚ ਇੱਕ ਲਾਈਨ ਲਿਖਣੀ ਹੈ, ਉਹ ਨਹੀਂ ਲਿਖਵਾਈ ਜਾਂਦੀ। ਇੱਕ ਲਾਈਨ ਲਿਖਵਾਓ ਕਿ ਜਿਹੜੀ ਮੈਂ ਜਾਣਕਾਰੀ ਉੱਤੇ ਦੇ ਰਿਹਾ, ਅਗਰ ਇਹ ਮੇਰੀ ਜਾਣਕਾਰੀ ਗਲਤ ਹੈ ਤਾਂ ਕੱਲ੍ਹ ਨੂੰ ਮੇਰੇ ਉੱਤੇ ਜੋ ਵੀ ਭਾਰਤ ਦਾ ਕਾਨੂੰਨ ਲਾਗੂ ਹੁੰਦਾ ਮੇਰੇ 'ਤੇ ਵੀ ਲਾਗੂ ਹੋਏਗਾ, ਹੈ ਨਾ। ਮੈਂ ਪੱਗ ਬੰਨ੍ਹ ਲਈ, ਮੰਨਦਾ ਮੈਂ ਕਿਸੇ ਡੇਰੇ ਨੂੰ ਆ, ਹਾਂਜੀ, ਤੇ ਮੇਰੀ ਪੱਗ ਵੇਖ ਲਈ, ਦਾੜੀ ਵੇਖ ਲਈ, ਤੇ ਤੁਸੀਂ ਸਾਈਨ ਕਰਾ ਲਿਆ ਜੀ, ਚਲੋ ਜੀ ਹਾਂ ਤੁਹਾਡੀ ਵੋਟ ਬਣ ਗਈ ਜੀ। ਕਿਉਂ ਬਣੇ ਐਵੇਂ ਵੋਟ? ਕਿਉਂ ਬਣੇ? ਅੱਜ ਅਸੀਂ ਇੱਕ ਪਾਣੀ ਦਾ ਕਨੈਕਸ਼ਨ ਲੈਣਾ ਹੁੰਦਾ ਤਾਂ 50 ਐਫੀਡੇਵਿਟ ਤੁਹਾਨੂੰ ਸਾਈਨ ਕਰਕੇ ਦੇਣੇ ਪੈਂਦੇ ਨੇ। ਇੱਕ ਕੌਮ ਦੇ ਭਵਿੱਖ ਦਾ ਸਵਾਲ ਹੈ। ਮੈਨੂੰ ਕਿਸੇ ਇੱਕ ਲੀਡਰ ਦੀ ਗੱਲ ਬੜੀ ਪਸੰਦ ਆਉਂਦੀ ਹੈ, ਚਲੋ ਮੈਂ ਉਹਨਾਂ ਦਾ ਨਾਂ ਨਹੀਂ ਲਾਂਗਾ। ਉਹਨਾਂ ਨੇ ਕਿਹਾ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਕੇਂਦਰ ਦੇ ਰਾਜ ਦੇ ਵਿੱਚ, ਇਹਨਾਂ ਦੇ ਵਿੱਚੋਂ ਤੁਸੀਂ ਕੋਈ ਬਹੁਤ ਜ਼ਿਆਦਾ ਉਮੀਦਾਂ ਨਹੀਂ ਕਰ ਸਕਦੇ। ਬਟ ਜਿਹੜੀ SGPC ਹੈ ਨਾ, ਉਹ ਤੁਹਾਡੀ ਆਪਣੀ ਸੰਸਥਾ ਹੈਗੀ ਆ। ਅਗਰ ਰਾਜੇ ਦੇ ਉੱਤੇ ਚੰਗੇ ਬੰਦੇ ਬੈਠਣ, ਜਿਨ੍ਹਾਂ ਦਾ ਕੋਈ ਕਰੈਕਟਰ ਹੋਵੇ, ਜਿਨ੍ਹਾਂ ਦਾ ਕੋਈ ਕੰਮ ਕਰਨ ਦਾ ਕੋਈ ਵਿਜ਼ਨ ਹੋਵੇ ਕਿ ਭਾਈ ਮੈਂ ਸਕੂਲ ਵਧੀਆ ਬਣਾਉਣੇ ਨੇ, ਮੈਂ ਐਜੂਕੇਸ਼ਨ ਅੱਛੀ ਦੇਣੀ ਹੈ, ਮੈਂ ਅੱਛੇ ਕਾਲਜਸ ਬਣਾਉਣੇ ਨੇ, ਮੈਂ ਟੈਕਨੀਕਲ ਇੰਸਟੀਚਿਊਟਸ ਬਣਾਉਣੇ ਨੇ। ਹੁਣ ਤੁਸੀਂ ਇੱਕ ਮਿੱਟੀ ਝਾੜਨ ਵਾਸਤੇ ਬਣਾ ਲਿਆ ਜੀ, ਇੱਕ IAS ਦਾ ਇੱਕ ਜੀ ਅਸੀਂ ਸੈਂਟਰ ਖੋਲ੍ਹ ਲਿਆ। ਕਿੰਨੇ ਬੱਚੇ ਐਡਮਿਸ਼ਨ ਲੈ ਰਹੇ ਨੇ? 25 ਬੱਚੇ। 25 ਬੱਚੇ ਤੁਹਾਡੇ ਕਿੰਨੇ ਸਾਲਾਂ 'ਚ IAS ਵਿੱਚ ਕੁਆਲੀਫਾਈ ਕਰਨਗੇ? ਕਦੀ ਦੇਖੋ ਉਹਨਾਂ ਨੂੰ, ਜਿਹੜੇ ਮੁਸਲਿਮਸ ਨੇ ਜਿਵੇਂ ਉਹਨਾਂ ਨੇ ਕੀਤਾ ਹੈਗਾ, ਪੂਰੇ ਇੰਡੀਆ ਲੈਵਲ 'ਤੇ ਇਗਜ਼ਾਮ ਲੈਂਦੇ ਨੇ ਔਰ ਉਹਦੇ 'ਚੋਂ ਜਦੋਂ ਬੱਚੇ ਪਾਸ ਹੁੰਦੇ ਨੇ 30,000 40,000 ਬੱਚਾ ਬੈਠਦਾ, ਉਹਦੇ 'ਚੋਂ 3,000 ਬੱਚੇ ਨੂੰ ਕੱਢਦੇ ਨੇ, 3,000 'ਚੋਂ 300 ਨੂੰ ਕੱਢਦੇ ਨੇ। ਫਿਰ ਉਹਨਾਂ ਨੂੰ 3 ਅਟੈਂਪਟ ਦਿੰਦੇ ਨੇ। ਅੱਜ ਉਹਨਾਂ ਦੀ ਪਰਸੈਂਟੇਜ 17 ਤੋਂ 18 ਪਹੁੰਚ ਗਈ ਹੈ। ਹਰ 100 ਬੱਚੇ ਪਿੱਛੇ 118 ਬੱਚਾ ਮੁਸਲਿਮ ਆ ਰਿਹਾ। ਤੁਸੀਂ ਖਾਲੀ ਗੱਲਾਂ 'ਚ ਲੱਗੇ ਹੋਏ ਹੋ, ਲੰਗਰਾਂ 'ਚ ਹੀ ਲੱਗੇ ਹੋ, ਲੱਗੇ ਰਹੋ ਲੰਗਰਾਂ 'ਚ। ਇਹ ਤੁਹਾਨੂੰ ਲੰਗਰਾਂ 'ਚੋਂ ਬਾਹਰ ਆਉਣਾ ਹੀ ਪਏਗਾ। ਅੱਜ ਨਹੀਂ ਆਓਗੇ, ਕੱਲ੍ਹ ਆਓਗੇ, ਤੁਹਾਨੂੰ ਆਉਣਾ ਪਏਗਾ। ਤੁਹਾਨੂੰ ਲੰਗਰ ਖਾਲੀ ਗੁਰਪੁਰਬ ਤੱਕ ਮਹਿਫੂਜ਼ ਕਰਨੇ ਪੈਣਗੇ। ਇੱਕ ਤੁਸੀਂ ਦਰਬਾਰ ਸਾਹਿਬ ਲੰਗਰ ਰੱਖੋ, ਬਾਕੀ ਜਿੰਨੇ ਲੰਗਰ ਨੇ ਉਹ ਸਾਰੇ ਤੁਸੀਂ ਗੁਰਪੁਰਬ ਨਾਲ ਰਿਲੇਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਵਾਸਤੇ ਖਾਸ ਸੁਨੇਹੇ ਜਾਰੀ ਕੀਤੇ ਨੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਬੱਚੇ ਬੱਚੀਆਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਮਾਪਿਆਂ ਦਾ ਸਭ ਤੋਂ ਮੁੱਢਲਾ ਫਰਜ਼ ਬਣਦਾ ਹੈ ਕਿ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਜਾਓ ਤੇ ਆਪ ਦੇਖ ਕੇ ਆਓ ਕਿ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਨਾਲ, ਪੰਜਾਬੀ ਭਾਸ਼ਾ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਉਹਨਾਂ ਵਾਸਤੇ ਕਿਤੇ ਦਸਤਾਰ ਸਜਾਉਣ ਤੋਂ ਜਾਂ ਕੜਾ ਪਾਉਣ ਤੋਂ ਸਕੂਲ ਦੇ ਵੱਲੋਂ ਕੋਈ ਮਨਾਹੀ ਤੇ ਨਹੀਂ ਕੀਤੀ ਜਾਂਦੀ, ਕਿਉਂਕਿ ਸਭ ਤੋਂ ਮੁੱਢਲਾ ਫਰਜ਼ ਬਣਦਾ ਹੈ ਕਿ ਜੇ ਅਸੀਂ ਆਪਣੇ ਜੜ੍ਹਾਂ ਦੇ ਨਾਲੋਂ ਜਾਂ ਪਿਛੋਕੜ ਦੇ ਨਾਲੋਂ ਟੁੱਟ ਜਾਵਾਂਗੇ ਤਾਂ ਜਿਹੜੀ ਦੁਨਿਆਵੀ ਵਿਦਿਆ ਜਿਹੜੀ ਇਹਨਾਂ ਸਕੂਲਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਹ ਵੀ ਕਿਸੇ ਕੰਮ ਦੀ ਨਹੀਂ। ਤੇ ਸਭ ਤੋਂ ਮੁੱਢਲਾ ਸਾਡਾ ਫਰਜ਼ ਹੈ ਆਪਣੇ ਪਿਛੋਕੜ ਦੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ। ਤਾਂ ਉਹਨਾਂ ਨੇ ਖਾਸ ਸੁਨੇਹਾ NRI ਵੀਰਾਂ ਦੇ ਵਾਸਤੇ ਵੀ ਕੀਤਾ ਹੈ ਕਿ ਬੱਚਿਆਂ ਨੂੰ, ਹੋਣਹਾਰ ਬੱਚਿਆਂ ਨੂੰ ਅਡਾਪਟ ਕਰਕੇ ਉਹਨਾਂ ਦੇ ਵਾਸਤੇ ਇੱਕ ਕਹਿ ਸਕਦੇ ਹਾਂ ਕਿ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ, ਉਹਨਾਂ ਦੀ ਸਪੋਰਟ ਕੀਤੀ ਜਾਵੇ ਔਰ ਉਹਨਾਂ ਨੂੰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੱਡੇ ਅਹੁਦਿਆਂ ਦੇ ਉੱਪਰ ਤਾਇਨਾਤ ਵੀ ਕੀਤਾ ਜਾਵੇ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਬਾਰੇ ਆਪਣੇ ਸੁਝਾਅ ਜ਼ਰੂਰ ਰੱਖੋਗੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।